ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੈਨ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਾਂ 'ਤੇ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਜਿੰਨੇ ਵੀ ਸਰੋਤੇ ਸਾਡੇ ਜੁੜੇ ਹੋਏ ਆ, ਦੇਖ ਰਹੇ ਆ, ਫੇਸਬੁੱਕ 'ਤੇ ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 20 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਕੀ ਕੁਛ ਚੱਲ ਰਿਹਾ ਆ। ਇਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਇਹਨਾਂ ਕੋਲ ਤੁਸੀਂ ਹਰ ਤਰ੍ਹਾਂ ਦੇ ਟ੍ਰੇਲਰ ਲੈ ਸਕਦੇ ਹੋ। ਡਰਾਈਵ ਐਂਡ ਰੀਫਰਜ਼ ਇਹਨਾਂ ਦੇ ਕੋਲ ਮੌਜੂਦ ਨੇ। ਹੰਡਾਈ ਦੇ ਅਤੇ ਹੋਰ ਕਈ ਕੰਪਨੀਆਂ ਦੇ ਇਹਨਾਂ ਦੇ ਕੋਲ ਟ੍ਰੇਲਰਸ ਮੌਜੂਦ ਨੇ। ਅੱਜ ਹੀ ਇਹਨਾਂ ਦੇ ਨਾਲ ਟ੍ਰੇਲਰ ਦੇ ਬਾਰੇ ਜਾਣਕਾਰੀ ਲਈ ਲੈਣ ਲਈ ਕਾਲ ਕਰੋ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਆ। ਨੰਬਰ ਉਹਨਾਂ ਦਾ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਮੇਨ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਗਵਰਨਮੈਂਟ ਸ਼ਟਡਾਊਨ ਦਾ ਮੁੱਦਾ ਜਿਹੜਾ ਮੇਨ ਬਣਿਆ ਹੋਇਆ ਆ, ਜਿਹੜਾ ਰਿਪਬਲਿਕਨਸ ਵੱਲੋਂ ਅਤੇ ਡੈਮੋਕਰੇਟਸ ਵੱਲੋਂ ਇੱਕ ਬਿੱਲ ਲਿਆਂਦਾ ਗਿਆ ਸੀ ਤਾਂ ਕਿ ਜਿਹੜਾ ਸ਼ਾਰਟ ਟਰਮ ਜਿਹੜੀ ਆ ਫੰਡਿੰਗ ਹੋ ਸਕੇ, ਤਾਂ ਕਿ ਗਵਰਨਮੈਂਟ ਸ਼ਟਡਾਊਨ ਨਾ ਹੋਵੇ। ਪਰ ਐਨ ਕਹਿੰਦੇ ਐਂਡ ਪੁਆਇੰਟ 'ਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ, ਉਹਨਾਂ ਨੇ ਜਿਹੜਾ ਪੌਲ ਰਾਇਨ ਆ, ਉਹਨਾਂ ਨੂੰ ਕਾਲ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਵਾਲ ਬਣਨੀ ਹੈਗੀ, ਜਿਹੜੀ ਕੰਧ ਬਣਨੀ ਆ, ਉਹਦੇ ਬਾਰੇ ਕੁਛ ਨਹੀਂ ਹੋ ਰਿਹਾ। ਅਤੇ ਉਹ ਤੋਂ ਬਾਅਦ ਕਹਿੰਦੇ ਆ ਵੀ ਇਹ ਜਿਹੜਾ ਮਾਮਲਾ ਹੁਣ ਥੋੜ੍ਹਾ ਲਮਕ ਗਿਆ ਹੈਗਾ ਆ ਜੀ। ਪਹਿਲਾਂ ਇਹ ਰਿਪੋਰਟਾਂ ਆ ਰਹੀਆਂ ਸੀ ਹਰਜੋਤ ਸਿੰਘ ਜੀ ਵੀ ਜਿਹੜੀ ਇਹ ਬਿੱਲ ਆ ਜਿਹੜਾ ਪਾਸ ਹੋ ਗਿਆ ਆ, ਸੋ ਕਨਫਿਊਜ਼ਨ ਕਹਿੰਦੇ ਬੜੀ ਇਸ ਦੇ ਬਾਬਤ ਜਿਹੜੀ ਬਣੀ ਪਈ ਹੋਈ ਆ। ਸੋ ਇੱਕ ਪਾਸੇ ਤਾਂ ਇਹ ਮੰਨਿਆ ਜਾ ਰਿਹਾ ਹੈ ਵੀ ਆਲਰੇਡੀ ਜਿਹੜੀ ਸ਼ਾਰਟ ਟਰਮ ਫੰਡਿੰਗ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ ਗਿਆ ਆ। ਪਰ ਉੱਧਰ ਕਿਹਾ ਜਾ ਰਿਹਾ ਵੀ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ, GOP ਦੇ ਲਾਅ ਮੇਕਰਸ ਆ, ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕਰਨਗੇ ਅਤੇ ਇਸ ਪੂਰੀ ਸ਼ਾਰਟ ਟਰਮ ਗਵਰਨਮੈਂਟ ਫੰਡਿੰਗ ਬਿੱਲ ਆ ਉਸ ਨੂੰ ਲੈ ਕੇ ਗੱਲਬਾਤ, ਉੱਥੇ ਚਰਚਾਵਾਂ ਜਿਹੜੀਆਂ ਆ ਉੱਥੇ ਹੋਣਗੀਆਂ। ਰਾਸ਼ਟਰਪਤੀ ਟਰੰਪ ਪਿਛਲੇ ਦਿਨਾਂ ਦੇ ਵਿੱਚ ਇਸ ਚੀਜ਼ ਨੂੰ, ਅਤੇ ਵਾਈਟ ਹਾਊਸ ਵੀ ਇਹ ਮੰਨ ਗਿਆ ਸੀਗਾ ਵੀ ਅਸੀਂ ਜਿਹੜੀ ਬਾਰਡਰ ਫੰਡਿੰਗ ਤੋਂ ਬਗੈਰ, ਯਾਨੀ ਕਿ ਜਿੰਨੀ ਕੁ ਮੰਨੇ ਸੀਗੇ ਡੈਮੋਕ੍ਰੇਟਸ, ਉਸ ਦੇ ਨਾਲ ਮੰਨ ਕੇ ਜਿਹੜਾ ਆ ਵੀ ਇਸ ਬਿੱਲ ਨੂੰ ਪਾਸ ਕਰ ਦਿੱਤਾ ਜਾਊਗਾ, ਸ਼ਾਰਟ ਟਰਮ ਫੰਡਿੰਗ ਨੂੰ। ਅਤੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਵੀ ਇਹ ਸਪੀਕਰ ਪੌਲ ਰਾਇਨ ਜਿਹੜੇ ਆ, ਉਹਨਾਂ ਦੇ ਨਾਲ ਕਹਿੰਦੇ ਗੱਲਬਾਤ, ਐਮਰਜੈਂਸੀ ਫੋਨ ਕਾਲ ਰਾਸ਼ਟਰਪਤੀ ਟਰੰਪ ਨੇ ਕੀਤੀ ਆ। ਅਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਸ਼ਾਇਦ ਉਸ ਨੂੰ ਲੈ ਕੇ ਥੋੜ੍ਹਾ ਡਿਲੇ ਆ ਉਹ ਹੋ ਰਿਹਾ ਆ। ਸੋ ਉੱਦਾਂ ਅੱਜ ਵੋਟ ਕਹਿੰਦੇ ਇਸ ਫੰਡਿੰਗ ਬਿੱਲ ਦੇ ਉੱਤੇ ਹੋਵੇਗੀ। ਸੋ ਲੈਟਸ ਸੀ ਵੀ ਕਿਸ ਤਰੀਕੇ ਦਾ ਪ੍ਰੈਸ਼ਰ ਜਿਹੜੇ ਰਾਸ਼ਟਰਪਤੀ ਟਰੰਪ ਆਉਣਗੇ, ਉਹਨਾਂ ਦੀ ਜਿਹੜੀ ਬਾਰਡਰ ਦੀ ਜਿਹੜੀ ਸਟੀਲ ਦੀ ਸਲੇਟਸ ਹੈਗੀਆਂ ਉਸ ਨੂੰ ਉੱਥੇ ਲਾਉਣ ਦੇ ਲਈ। ਜੀ ਸੋ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਸੈਨੇਟ ਨੇ ਤਾਂ ਪਾਸ ਕਰਨ ਜਾ ਰਹੀ ਆ ਰੈਜ਼ੋਲੂਸ਼ਨ, ਜਿਹੜਾ ਕਿ ਜਿਹੜੀ ਕੰਧ ਬਣਾਉਣੀ ਆ ਜਾਂ ਸਟੀਲ ਦੇ ਸਲੈਟਸ ਆ, ਉਹਨੂੰ ਐਕਸਕਲੂਡ ਕਰਦੀ ਆ, ਉਹਨੂੰ ਕਿਸੇ ਤਰ੍ਹਾਂ ਦੀ ਫੰਡਿੰਗ ਨਹੀਂ ਹੈਗੀ। ਪਰ ਨਾ ਹੀ ਵਾਈਟ ਹਾਊਸ ਦੇ ਆਫੀਸ਼ੀਅਲਸ ਵੱਲੋਂ ਅਤੇ ਨਾ ਹੀ ਜਿਹੜਾ ਪ੍ਰੈਜ਼ੀਡੈਂਟ ਵੱਲੋਂ ਹਜੇ ਤੱਕ ਪਬਲਿਕਲੀ ਇਹ ਕਿਹਾ ਗਿਆ ਆ ਵੀ ਉਹ ਜਿਹੜਾ ਆ ਇਸ ਬਿੱਲ ਨੂੰ ਪਾਸ ਕਰਨਗੇ ਜਾਂ ਨਾ ਕਰਨਗੇ। ਅਤੇ ਉਹਨਾਂ ਨੇ ਅੱਜ ਟਵੀਟ ਕੀਤਾ ਹੈਗਾ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਵੇਰੇ 4:28 'ਤੇ, ਅਤੇ ਉਹਨੇ ਕਿਹਾ ਵੀ ਡੈਮੋਕਰੇਟਸ ਜਿਹੜੇ ਆ ਉਹਨਾਂ ਨੂੰ ਪਤਾ ਆ ਸਟੀਲ ਸਲੈਟਸ ਜਾਂ ਵਾਲ ਵੀ ਸਾਡੀ ਬਾਰਡਰ ਸਿਕਿਉਰਿਟੀ ਦੇ ਲਈ ਜ਼ਰੂਰੀ ਹੈਗਾ ਆ। ਅਤੇ ਪਰ ਉਹ ਪੋਲੀਟਿਕਸ ਨੂੰ ਜਿਹੜਾ ਆ ਕੰਟਰੀ ਦੇ ਉੱਪਰ ਪਾ ਰਹੇ ਹੈਗੇ ਆ।
ਤੇ ਕਹਿੰਦੇ ਵੀ ਮੈਂ ਇੱਦਾਂ ਦਾ ਕੋਈ ਬਿੱਲ ਨਹੀਂ ਸਾਈਨ ਕਰਨਾ ਜਿਹਦੇ ਵਿੱਚ ਜਿਹੜੇ ਆ ਕਿਸੇ ਤਰ੍ਹਾਂ ਦੀ ਫੰਡਿੰਗ ਜਿਹੜੀ ਆ ਇਨਕਲੂਡਿੰਗ ਇਨਫਰਾਸਟਰਕਚਰ ਜਿਹੜੀ ਆ ਤੇ ਉਹ ਨਹੀਂ ਹੈਗੀ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅੱਗੇ ਜਿਹੜਾ ਆ ਉੱਥੇ ਕੀ ਬਣੇਗਾ। ਪਰ ਜਿਹੜਾ ਗੌਰਮੈਂਟ ਸ਼ਟਡਾਊਨ ਦਾ ਜਿਹੜਾ ਅਜੇ ਵੀ ਕਹਿ ਲਓ ਵੀ ਦੈਂਤ ਆ ਅਜੇ ਵਾਪਸ ਪੈਂਦਾ ਨਜ਼ਰ ਨਹੀਂ ਆ ਰਿਹਾ, ਵਾਪਸ ਜਾਂਦਾ ਨਹੀਂ ਨਜ਼ਰ ਆ ਰਿਹਾ। ਬਹੁਤ ਸਾਰੇ ਜਿਹੜੇ ਲਾਅ ਮੇਕਰ ਆ ਦੋਨਾਂ ਹੀ ਜਿਹੜੇ ਆਇਲਸ ਦੇ ਜਿਹੜੇ ਦੋਨੋਂ ਹੀ ਪਾਸੋਂ ਆ, ਕੁਛ ਹੱਕ 'ਚ ਨੇ, ਕੁਛ ਜਿਹੜੇ ਅਗੇਂਸਟ ਜਿਹੜੇ ਇਸ ਚੀਜ਼ ਦੇ ਹੈਗੇ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ। ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਰਾਸ਼ਟਰਪਤੀ ਟਰੰਪ ਨੇ ਅੱਜ ਫਿਰ ਇਸ ਦੇ ਬਾਬਤ ਜਿਹੜੀ ਆ ਟਵੀਟ ਆ ਉਹ ਡੈਫੀਨੇਟਲੀ ਜਿਹੜੀਆਂ ਕੀਤੀਆਂ ਆ, ਅਤੇ ਉਹ ਇੱਕ ਨਹੀਂ ਫਿਰ ਕਈ ਇਕੱਠੀਆਂ ਜਿਹੜੀਆਂ ਟਵੀਟ ਸਟੋਰਮ ਜਿਹਨੂੰ ਕਹਿੰਦੇ ਹੁੰਦੇ ਆ ਵੀ ਉਹ ਲੈ ਕੇ ਆਉਂਦੇ ਨੇ ਜੀ। ਅਤੇ ਅਗਲੀ ਖਬਰ ਵੀ ਇਹਦੇ ਨਾਲ ਹੀ ਰਿਲੇਟਡ ਆ। ਇੱਕ ਕਹਿੰਦੇ ਵੀ ਸਾਬਕਾ ਫੌਜੀ ਵੱਲੋਂ ਗੋ ਫੰਡ ਮੀ ਕਰਕੇ ਜਿਹੜਾ ਵੈਬਸਾਈਟ ਉਹ ਸੈਟਅਪ ਕੀਤਾ ਗਿਆ ਹੈਗਾ ਆ, ਅਤੇ ਉਹਦੇ ਵਿੱਚ ਉਸਨੇ ਕਿਹਾ ਵੀ ਉਹ ਜਿੰਨੇ ਵੀ ਟਰੰਪ ਦੇ ਸਪੋਰਟਰ ਹੈਗੇ ਆ, ਜੇ ਉਹ $80 ਦੇਣ ਤਾਂ $5 ਬਿਲੀਅਨ ਜਿਹੜਾ ਇਕੱਠਾ ਹੋ ਸਕਦਾ ਆ। 3 ਦਿਨ ਪਹਿਲਾਂ ਇਹ ਗੋ ਫੰਡ ਮੀ ਕੈਂਪੇਨ ਦਾ ਪੇਜ ਸੈਟਅਪ ਕੀਤਾ ਗਿਆ, ਜਿਹਦੇ ਨਾਲ $5 ਮਿਲੀਅਨ ਆਲਰੇਡੀ ਇਕੱਠਾ ਹੋ ਗਿਆ। ਸੋ ਬ੍ਰਾਇਨ ਕੋਲਫੇਜ ਨਾਮ ਦਾ ਇਹ ਜਿਹੜਾ ਸਾਬਕਾ ਫੌਜੀ ਆ, ਉਹ ਕਹਿੰਦਾ ਵੀ ਮੈਂ ਟਰੰਪ ਦਾ ਸਪੋਰਟਰ ਤਾਂ ਨਹੀਂ, ਪਰ ਉਹ ਜਿਸ ਇਸ਼ੂ ਦੇ ਉੱਤੇ ਫਾਈਟ ਕਰ ਰਿਹਾ ਹੈਗਾ ਆ ਉਹਦੇ ਲਈ ਵੀ ਮੈਂ ਟਰਾਈ ਕਰੂੰਗਾ $1 ਬਿਲੀਅਨ ਜਿਹੜਾ ਆ ਗੋ ਫੰਡ ਮੀ ਦੇ ਥਰੂ ਇਕੱਠਾ ਕੀਤਾ ਜਾਵੇ। ਸੋ ਹੁਣ ਦੇਖੋ ਇਹਦੇ ਨਾਲ ਕਿੰਨੇ ਕੁ ਹੁੰਦੇ ਆ, ਪਰ ਕਹਿੰਦੇ ਸਟਾਰਟ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਵੀ 63 ਮਿਲੀਅਨ ਲੋਕਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜੀਆਂ ਵੋਟਾਂ ਪਾਈਆਂ, ਅਤੇ ਜੇ ਕਹਿੰਦਾ ਵੀ $80 ਦੇਣ ਹਰ ਕੋਈ ਅਤੇ $5 ਬਿਲੀਅਨ ਜਿਹੜਾ ਇਕੱਠਾ ਹੋ ਸਕਦਾ ਜੇ ਗੌਰਮੈਂਟ ਤੋਂ ਨਹੀਂ ਵੀ ਲੈਣਾ। ਪਰ 3 ਦਿਨਾਂ ਦੇ ਵਿੱਚ $5 ਮਿਲੀਅਨ ਜਿਹੜਾ ਆ ਉਹ ਇਕੱਠਾ ਹੋ ਗਿਆ ਹੈਗਾ ਆ ਜੀ। ਸੋ ਦੇਖਦੇ ਹਾਂ ਕਿੰਨੇ ਕੁ ਲੋਕ ਇਸ ਦੇ ਵਿੱਚ ਆਉਂਦੇ ਆ, ਕਿਉਂਕਿ ਗੋ ਫੰਡ ਮੀ ਅਤੇ ਹਰਜੋਤ ਸਿੰਘ ਜੀ ਬਹੁਤ ਵਾਰੀ ਇੱਦਾਂ ਵੀ ਹੋਇਆ ਲੋਕ ਕੋਈ ਨਾਂ ਦੇ ਉੱਤੇ ਜਿਹੜੇ ਡਾਲਰ ਇਕੱਠੇ ਕਰਦੇ ਆ ਅਤੇ ਬਾਅਦ 'ਚ ਲੈ ਕੇ ਦੌੜ ਜਾਂਦੇ। ਸਭ ਨੂੰ ਯਾਦ ਹੋਣਾ ਵੀ ਇੱਕ ਪਿਛਲੇ ਦਿਨਾਂ 'ਚ ਇੱਕ ਹੋਮਲੈਸ ਵਾਲਾ ਕਿਸੇ ਨੇ ਬੜਾ ਢੋਂਗ ਰਚਾਇਆ ਸੀ, ਬਾਅਦ 'ਚੋਂ ਪੂਰੇ ਤਿੰਨੇ ਹੀ ਜਾਣੇ ਪਤਾ ਲੱਗਾ ਵੀ ਉਹ ਤਿੰਨੇ ਦੇ ਤਿੰਨੇ ਹੀ ਉਸ ਚੀਜ਼ ਦੇ ਵਿੱਚ ਖਬਰ ਦੇ ਵਿੱਚ ਉਹ ਸ਼ਾਮਲ ਸੀ। ਨਕਲੀ ਖਬਰ ਉਹਨਾਂ ਨੇ ਬਣਾਈ, ਡਾਲਰ ਜਿਹੜੇ ਆ ਕਈ ਲੱਖ ਇਕੱਠੇ ਕੀਤੇ, ਬਾਅਦ 'ਚ ਆਪ ਹੀ ਲੈ ਕੇ ਅਤੇ ਧਰਾਉਣ ਨੂੰ ਫਿਰਦੇ ਸੀਗੇ। ਸੋ ਇਹ ਜਿਹੜਾ ਹੈਗਾ ਆ ਕਹਿੰਦੇ ਵੀ ਇਹਦੇ 3 ਲਿੰਬ ਜਿਹੜੇ ਆ ਬੰਦੇ ਦੇ ਲੜਾਈ ਦੇ ਵਿੱਚ ਜਿਹੜੇ ਆ ਉਹਨੇ ਲੂਜ਼ ਕੀਤੇ ਹੈਗੇ ਆ। ਕਹਿੰਦਾ ਵੀ ਮੈਂ ਆਪਣੇ ਮੁਲਕ ਦੇ ਲਈ ਲੜਿਆ ਅਤੇ ਮੈਂ ਚਾਹੁੰਦਾ ਆ ਵੀ ਜਿਹੜੀ ਸਾਡੀ ਮੁਲਕ ਦੀ ਜਿਹੜੀ ਸਿਕਿਉਰਿਟੀ ਆ ਉਹ ਪੂਰੀ ਤਰ੍ਹਾਂ ਹੋਵੇ। ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਅਸੀਂ ਬੜੇ ਮੂਰਖ ਹੈਗੇ ਆ ਵੀ ਦੂਜੇ ਮੁਲਕਾਂ ਨੂੰ ਜਾ ਕੇ ਅਸੀਂ ਜਿਹੜਾ ਆ ਉਹਨਾਂ ਦੇ ਬਾਰਡਰ ਸੇਵ ਕਰ ਰਹੇ ਹਾਂ, ਪਰ ਆਪਣਾ ਮੁਲਕ ਜਿਹੜਾ ਆ ਉਸ ਨੂੰ ਮੁਲਕ ਦਾ ਜਿਹੜਾ ਬਾਰਡਰ ਆ ਉਹਨੂੰ ਸੇਵ ਨਹੀਂ ਕਰ ਰਹੇ। ਜੀ ਉੱਧਰ ਜਿਹੜੀ ਹਰਜੋਤ ਸਿੰਘ ਜੀ ਬਾਰਡਰ ਦੇ ਨਾਲ ਹੀ ਜਿਹੜੀ ਜੁੜੀ ਹੋਈ ਜਿਹੜੀ ਖਬਰ ਆ, ਅੱਜ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਨਵੇਂ ਨਿਰਦੇਸ਼ ਜਿਹੜੇ ਆ ਉਹ ਜਾਰੀ ਕਰ ਦਿੱਤੇ ਨੇ, ਜਿਸ ਦੇ ਵਿੱਚ ਕਿਹਾ ਆ ਵੀ ਜਿਹੜੇ ਵੀ ਅਸਾਈਲਮ ਸੀਕਰਸ ਹੋਣਗੇ ਜਿਹੜੇ ਬਾਰਡਰ ਕ੍ਰਾਸ ਕਰਨ ਦੀ ਉੱਥੇ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਨਹੀਂ ਰੱਖਿਆ ਜਾਵੇਗਾ। ਉਹਨਾਂ ਨੇ ਕਿਹਾ ਵੀ ਉਹ ਮੈਕਸੀਕੋ ਦੇ ਵਿੱਚ ਹੀ ਰੁਕਣਗੇ ਅਤੇ ਜਦੋਂ ਵੀ ਕੋਰਟ ਆਰਡਰ ਆਵੇਗਾ ਕੋਰਟ ਦੇ ਵਿੱਚ ਪੇਸ਼ੀ ਦੇ ਲਈ, ਉਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਲਿਆਂਦਾ ਜਾਵੇਗਾ। ਕਹਿੰਦੇ ਮੈਕਸੀਕੋ ਵਾਲਿਆਂ ਦੇ ਨਾਲ ਗੱਲ ਹੋ ਰਹੀ ਆ ਜਾਂ ਹੋ ਚੁੱਕੀ ਆ ਵੀ ਜਿੰਨੀ ਦੇਰ ਤੱਕ ਉਹਨਾਂ ਨੂੰ ਜਿਹੜਾ ਆ ਉਹ ਇਸ ਅਸਾਈਲਮ ਦੇ ਕੇਸ ਦਾ ਨਿਪਟਾਰਾ ਉਹਨਾਂ ਦਾ ਨਹੀਂ ਹੋ ਜਾਂਦਾ ਤਾਂ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰੱਖਿਆ ਜਾਵੇ। ਉੱਥੇ ਮੈਕਸੀਕੋ ਵਾਲੇ ਉਹਨਾਂ ਨੂੰ ਹਿਊਮੈਨੀਟੇਰੀਅਨ ਬੇਸ ਦੇ ਉੱਤੇ ਵੀਜ਼ਾ ਦੇਣਗੇ, ਕੰਮ ਕਰਨ ਦੇ ਲਈ ਜਿਹੜਾ ਉੱਥੇ ਵੀਜ਼ਾ ਉਹਨਾਂ ਨੂੰ ਉੱਥੇ ਦਿੱਤਾ ਜਾਵੇਗਾ। ਸੋ ਇਹ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਇਹ ਖਬਰ ਆ ਰਹੀ ਹੈ ਡਿਪਾਰਟਮੈਂਟ ਫॉर ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਹੈਗੀ ਆ ਕ੍ਰਿਸਟੀਅਨ ਨੀਲਸਨ, ਉਹਨਾਂ ਨੇ ਅੱਜ ਵੀਰਵਾਰ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਵੀ ਜਿੰਨੀ ਦੇਰ ਤੱਕ ਅਦਾਲਤੀ ਤਰੀਕ ਉਹਨਾਂ ਦੀ ਨਹੀਂ ਪੈਂਦੀ ਉਨੀ ਦੇਰ ਤੱਕ ਜਿਹੜੇ ਗੈਰ ਕਾਨੂੰਨੀ ਇਮੀਗਰੈਂਟਸ ਆ ਜਿਹੜੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਮੈਕਸੀਕੋ ਵਿੱਚ ਹੀ ਵੇਟ ਕਰਨੀ ਪਵੇਗੀ, ਨਾ ਕਿ US ਦੇ ਵਿੱਚ। ਅੱਗੇ ਕੀ ਹੁੰਦਾ ਸੀ ਹਰਜੋਤ ਸਿੰਘ ਜੀ ਵੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਟੱਪਦਾ ਸੀਗਾ ਉਸ ਨੂੰ ਅਮਰੀਕਾ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਕ ਕੇ ਰੱਖਿਆ ਜਾਂਦਾ ਸੀਗਾ ਜਿੰਨੀ ਦੇਰ ਤੱਕ ਉਹ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ, ਆਈਦਰ ਡਿਪੋਰਟ ਕੀਤੇ ਜਾਂਦੇ ਸੀ ਜਾਂ ਉਹਨਾਂ ਨੂੰ ਬੌਂਡ ਲੈ ਕੇ ਇੱਥੇ ਜਿਹੜਾ ਛੱਡਿਆ ਜਾਂਦਾ ਸੀ, ਵਰਕ ਪਰਮਿਟ ਜਿਹੜਾ ਉਹਨਾਂ ਨੂੰ ਮਿਲਦਾ ਸੀਗਾ। ਸੋ ਆਈ ਥਿੰਕ ਇਹ ਟੋਟਲੀ ਇਹਨਾਂ ਨੇ ਇਹ ਕੰਮ ਜਿਹੜਾ ਆ ਉਹ ਬੰਦ ਕਰਨ ਦੀ ਗੱਲ ਜਿਹੜੀ ਆਖ ਦਿੱਤੀ ਹੈ। ਕਾਫੀ ਵੱਡਾ ਜਿਹੜਾ ਆ ਉਹਨਾਂ ਜਿਹੜੇ ਲੋਕਾਂ ਦੇ ਲਈ ਝਟਕਾ ਹੈ ਜਿਹੜੇ ਖਾਸ ਕਰਕੇ ਕਾਫਲਿਆਂ ਦੇ ਰੂਪ ਦੇ ਵਿੱਚ
ਅਮਰੀਕਾ ਦੇ ਵਿੱਚ ਅਸਾਈਲਮ ਦੀ ਮੰਗ ਦੇ ਲਈ ਆ ਰਹੇ ਆ ਜਾਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਵੜਨ ਦੀ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ। ਅਤੇ ਹਰਜੋਤ ਸਿੰਘ ਜੀ, ਇਹ ਕੋਈ ਲੁਕੀ ਛਿਪੀ ਗੱਲ ਹੈ ਨਹੀਂ ਆ ਵੀ ਆਪਣੀ ਵੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਉਸ ਬਾਰਡਰ ਨੂੰ ਟੱਪ ਕੇ ਇੱਧਰ ਆਉਣ ਦੀ ਜਿਹੜੀ ਆ ਕੋਈ ਨਾ ਕੋਈ ਟਰਾਈ ਕਰਦਾ ਰਹਿੰਦਾ ਆ। ਸੋ ਇਹਨਾਂ ਨੇ ਇੱਕ ਹੋਰ ਜਿਹੜਾ ਇਸ ਦੇ ਵਿੱਚ ਕਹਿ ਲਓ ਵੀ ਅੜਿੱਕਾ, ਇੱਕ ਔਖਾ ਕੰਮ ਜਿਹੜਾ ਆ ਉਹ ਕੀਤਾ ਆ। ਅਤੇ ਜਿਹੜੇ ਬਾਰਡਰ ਸਿਕਿਉਰਿਟੀ ਦੀ ਆਪਾਂ ਅਕਸਰ ਖਾਸ ਕਰਕੇ GOP ਰਿਪਬਲਿਕਨਸ ਸਾਰੇ ਜਾਣੇ ਜਿਹੜੀ ਆ ਉਸ ਦੇ ਬਾਰੇ ਗੱਲ ਕਰਦੇ ਨੇ, ਉਸ ਦੇ ਵਿੱਚ ਇੱਕ ਨਵਾਂ ਸਖਤ ਸਟੈਂਡ ਜਿਹੜਾ ਇਹਨਾਂ ਨੇ ਇਹ ਲਿਆ ਆ। ਅੱਗੇ ਇਸ ਦੇ ਬਾਰੇ ਇਹ ਕਿਹਾ ਗਿਆ ਸੀਗਾ ਵੀ ਜਿਹੜਾ ਕੋਈ ਆ ਕੇ ਅਸਾਈਲਮ ਦੀ ਮੰਗ ਕਰੂਗਾ ਤਾਂ ਉਸ ਨੂੰ ਜਿਹੜਾ ਫਿਰ ਪੇਸ਼ ਕਰਕੇ ਅਦਾਲਤ ਦੇ ਵਿੱਚ ਤਾਂ ਫਿਰ ਉਦੋਂ ਦੱਸਿਆ ਜਾਊਗਾ ਵੀ ਰੱਖਣਾ ਕਿ ਨਹੀਂ ਰੱਖਣਾ। ਉਦੋਂ ਇਹ ਚੀਜ਼ ਦੇ ਬਾਰੇ ਕੁਛ ਨਹੀਂ ਦੱਸਿਆ ਵੀ ਕਿਹੜੇ ਪਾਸੇ ਰੱਖਣਾ ਆ। ਪਰ ਅੱਜ ਇਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਲੀਅਰ ਕਰਤਾ ਆ ਵੀ ਜਿਹੜਾ ਵੀ ਕੋਈ ਇਸ ਤਰੀਕੇ ਦੇ ਨਾਲ ਆ ਰਿਹਾ ਅਮਰੀਕਾ ਦੇ ਵਿੱਚ, ਉਸ ਨੂੰ ਮੈਕਸੀਕੋ ਦੇ ਵਿੱਚ ਹੀ ਢੱਕ ਕੇ ਰੱਖਿਆ ਜਾਵੇਗਾ ਜੀ। ਸੋ ਬਹੁਤ ਹੀ ਇਹ ਜਿਹੜੀ ਇੰਪੋਰਟੈਂਟ ਖਬਰ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੋਈ ਕਿਸੇ ਦਾ ਦੋਸਤ ਮਿੱਤਰ ਕਿਸੇ ਤਰ੍ਹਾਂ ਵੀ ਆ ਰਿਹਾ, ਉਹਨਾਂ ਨੂੰ ਇਹ ਦੱਸੋ, ਪੂਰੀ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਆ, ਖਾਸ ਕਰਕੇ ਜਿਹੜੇ ਲੱਖਾਂ ਰੁਪਈਏ ਉੱਥੇ ਦੇ ਦਿੰਦੇ ਆ, ਕਿਉਂਕਿ ਏਜੰਟਾਂ ਨੇ ਤਾਂ ਤੁਹਾਨੂੰ ਉੱਥੇ ਧੋਖੇ 'ਚ ਹੀ ਰੱਖਣਾ, ਉਹਨਾਂ ਨੇ ਤਾਂ ਤੁਹਾਡੇ ਕੋਲ ਪੈਸੇ ਹੀ ਹਥਿਆਉਣੇ ਨੇ। ਸੋ ਇਸ ਦੇ ਬਹਾਨੇ ਐਵੇਂ ਜਿਹੜਾ ਰਗੜ ਨਾ ਹੋ ਜਿਓ, ਕਿਉਂਕਿ ਇੱਕ ਤਾਂ ਪਹਿਲੋਂ ਹੀ ਜਾਨ ਨੂੰ ਬਹੁਤ ਖਤਰਾ ਰਹਿੰਦਾ ਆ ਜਿਨ੍ਹਾਂ ਨੇ ਉੱਧਰੋਂ ਇਸ ਹਿਸਾਬ ਦੇ ਨਾਲ ਆਉਣਾ ਆ। ਅਤੇ ਹੁਣ ਜੇ ਅੱਗੇ ਉਹਨਾਂ ਨੇ ਅੰਦਰ ਹੀ ਨਾ ਵੜਨ ਦਿੱਤਾ ਤਾਂ ਫਿਰ ਬਣੂਗਾ ਵੀ ਕੀ ਜੀ। ਸੋ ਅਗਲਾ ਵੀ ਜਿਹੜਾ ਆ ਰਾਜਕਨਵੀਰ ਸਿੰਘ ਜੀ, ਉਹ ਬਿੱਲ ਜਿਹੜਾ ਆ ਇੱਕ HR 392 ਆ, ਫੇਅਰਨੈਸ ਫॉर ਹਾਈਲੀ ਸਕੇਲਡ ਇਮੀਗ੍ਰੈਂਟ ਐਕਟਸ ਆਫ 2017 ਜੀ। ਇਹ ਬਿੱਲ ਮੋਸਟ ਪ੍ਰੋਬਬਲੀ ਕਹਿੰਦੇ ਇਹਦੇ ਪਾਸ ਹੋਣ ਦੇ ਬਹੁਤ ਚਾਂਸ ਆ। ਇਹ ਬਿੱਲ ਕਹਿੰਦੇ ਜੇ ਪਾਸ ਹੋ ਜਾਂਦਾ, ਇਹਦੇ ਨਾਲ ਜਿਹੜੇ ਇੰਡੀਅਨ ਮੂਲ ਦੇ ਲੋਕ ਹੈਗੇ ਆ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ। ਕਹਿੰਦੇ ਵੀ ਜੇ ਦੇਖਿਆ ਜਾਵੇ ਮੈਜੋਰਟੀ ਦੇ ਵਿੱਚ ਜਿਹੜੇ H1B ਵੀਜ਼ਾ ਵਾਲੇ ਹੈਗੇ ਆ ਉਹ ਜਾਂ ਤਾਂ ਇੰਡੀਆ ਤੋਂ ਆ ਅਤੇ ਜਾਂ ਚਾਈਨਾ ਤੋਂ ਆ। ਹੁਣ ਰੂਲ ਇਹ ਆ ਵੀ ਸਿਰਫ 7% ਲੋਕ ਕਿਸੇ ਵੀ ਮੁਲਕ ਦੇ ਜਿਹੜੇ ਉਹ ਗ੍ਰੀਨ ਕਾਰਡ ਲੈ ਸਕਦੇ ਆ, ਅਤੇ ਇੰਡੀਆ ਦੇ ਤਾਂ ਕਹਿੰਦੇ ਵੀ ਲੱਖਾਂ ਦੇ ਹਿਸਾਬ ਨਾਲ ਲੋਕ ਆਉਂਦੇ ਹੈਗੇ ਇੱਥੇ। ਸੋ 7% ਦਾ ਕੈਪ ਹੋਣ ਕਰਕੇ, ਕਿਉਂਕਿ 1,40,000 ਇਹਨਾਂ ਨੇ ਕਿਹਾ ਵੀ ਗ੍ਰੀਨ ਕਾਰਡ ਹਰ ਸਾਲ ਆ, ਅਤੇ 7% ਹਰ ਮੁਲਕ ਦੇ 9800 ਗ੍ਰੀਨ ਕਾਰਡ ਹੀ ਬਣਦੇ। ਇਸ ਕਰਕੇ ਜਿਹੜੇ H1B ਵੀਜ਼ੇ ਵਾਲੇ ਆ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਅਤੇ ਉਹ ਬਹੁਤ ਲੰਮੀ ਲਿਸਟ ਬਣਦੀ ਸੀ। ਹੁਣ ਤੱਕ ਕਹਿੰਦੇ ਵੀ ਜਿਹੜੇ H1B ਵੀਜ਼ਾ ਵਾਲੇ ਆ ਇੰਡੀਆ ਤੋਂ ਜਿਹੜੇ ਹੈਗੇ ਆ 3,09,986 ਹੈਗੇ ਆ। ਟੋਟਲ ਜਿਹੜਾ ਵੀਜ਼ਾ 4,19,637 ਆ, ਜਿਹਦੇ ਤੋਂ ਇੰਡੀਆ ਤੋਂ ਇੰਨੇ ਜ਼ਿਆਦੇ ਆ। ਸੋ ਜੇ ਕਹਿੰਦੇ ਇਹ HR ਜਿਹੜਾ ਬਿੱਲ ਹੈਗਾ ਆ 392 ਇਹ ਪਾਸ ਹੋ ਜਾਂਦਾ ਅਤੇ ਇਹਦੇ ਪਾਸ ਹੋਣ ਦੇ ਬਹੁਤ ਚਾਂਸ ਆ। ਅਤੇ ਇੰਡੀਆ ਦੇ ਜਿਹੜੇ ਲੋਕ ਇੱਥੇ ਪੜ੍ਹਨ ਆਉਂਦੇ ਆ, ਸਟੂਡੈਂਟ ਵੀਜ਼ੇ 'ਤੇ ਆਉਂਦੇ ਆ, ਫਿਰ ਉਹ H1B ਵੀਜ਼ਾ ਲੈਂਦੇ ਆ ਅਤੇ ਫਿਰ ਉਹ ਗ੍ਰੀਨ ਕਾਰਡ ਲਈ ਅਪਲਾਈ ਕਰਦੇ, ਉਹਨਾਂ ਨੂੰ ਬਹੁਤ ਫਾਇਦਾ ਹੋਣਾ ਹੈਗਾ ਆ। ਪਰ ਦੂਸਰੇ ਪਾਸੇ ਜਿਹੜੇ ਇਰਾਨੀਅਨ ਮੂਲ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਆ ਬਹੁਤ ਨੁਕਸਾਨ ਹੋਣਾ ਆ। ਈਰਾਨ ਤੋਂ ਵੀ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ USA ਦੇ ਵਿੱਚ ਪੜ੍ਹਨ ਆਉਂਦੇ ਆ ਅਤੇ ਉਹੀ ਸੋਚਦੇ ਆ ਵੀ ਮੁੜ ਕੇ ਫਿਰ ਉਹ H1B ਵੀਜ਼ਾ ਨਾਲ ਉਹ ਇੱਥੇ ਪੱਕੇ ਹੋ ਸਕਣ ਹਾਈਲੀ ਸਕੇਲਡ ਵਰਕਰ। ਪਰ ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਈਰਾਨ ਦੇ ਉੱਤੇ ਬੈਨ ਲਾਇਆ ਗਿਆ ਆ US ਵੱਲੋਂ, ਸਰੋਤਿਆਂ ਨੂੰ ਯਾਦ ਹੀ ਆ ਕੁਛ ਕੰਟਰੀਜ਼ ਦੇ ਉੱਤੇ ਜਿਹੜਾ US ਵੱਲੋਂ ਬੈਨ ਲਾਇਆ, ਜਿਹੜੀ ਮੁਸਲਿਮ ਡੋਮੀਨੇਟਡ ਕੰਟਰੀਜ਼ ਆ, ਯੈਮਨ ਵੀ ਆ, ਉਹਨਾਂ 'ਚੋਂ ਈਰਾਨ ਵੀ ਹੈਗਾ। ਸੋ ਕਹਿੰਦੇ ਪਈ ਉਹਨਾਂ ਨੂੰ ਜਿਹੜਾ ਆ ਇਹ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਸੋ ਇਹ ਦੇਖੋ, ਕਹਿੰਦੇ ਵੀ ਬਹੁਤ ਜਲਦੀ ਜਿਹੜਾ ਇਹ ਬਿੱਲ ਪਾਸ ਹੋਣ ਵਾਲਾ ਹੈਗਾ ਆ, ਅਤੇ ਹੋਪਫੁਲੀ ਜੇ ਪਾਸ ਹੋ ਜਾਂਦਾ ਤਾਂ ਸੋ ਇੰਡੀਅਨ ਮੂਲ ਦੇ ਲੋਕ ਜਿਹੜੇ ਆ ਬਹੁਤ ਛੇਤੀ ਜਿਹੜੇ ਹਾਈਲੀ ਸਕਿਲਡ ਵਰਕਰ ਜਿਹੜੇ ਇੰਜੀਨੀਅਰ ਵਗੈਰਾ ਜੀ ਆ ਉਹ ਛੇਤੀ ਗ੍ਰੀਨ ਕਾਰਡ ਬਣਨਗੇ ਅਤੇ ਉਹਨਾਂ ਤੋਂ ਬਾਅਦ ਫਿਰ ਉਹ ਸਿਟੀਜ਼ਨ ਬਣਨਗੇ ਜੀ। ਬਿਲਕੁਲ। ਸੋ ਉਹਨਾਂ ਦੇ ਲਈ ਤੇਜ਼ੀ ਆਊਗੀ, ਕਿਉਂਕਿ ਰਾਈਟ ਨਾਓ ਪਿਛਲੇ ਦਿਨਾਂ ਦੇ ਵਿੱਚ ਹੀ ਇੱਕ ਹੋਰ ਰਿਪੋਰਟ ਜਿਹੜੀ ਉਹ ਨਸ਼ਰ ਹੋਈ ਸੀ, ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀਗਾ ਵੀ ਵਰਸ ਤੋਂ ਵਰਸ ਕੇਸ ਦੇ ਵਿੱਚ ਬੇਸਿਕਲੀ ਜਿਹੜਾ H1B ਵਾਲੇ ਨੂੰ ਇੰਨੀ ਕੁ ਜ਼ਿਆਦਾ ਵੇਟ ਆ ਵੀ ਉਹਦੀ ਉਮਰ ਜਿਹੜੀ ਇੱਥੇ ਉੱਦਾਂ ਹੀ ਲੰਘ ਜਾਵੇਗੀ, ਵੀ ਉਸ ਦੀ ਵਾਰੀ ਜਿਹੜੀ ਨਹੀਂ ਆਵੇਗੀ। ਹਾਲ ਦੀ ਘੜੀ ਜਿਹਦਾ ਆਈਡਲ ਕੇਸ ਵੀ ਆ ਉਸ ਦੇ ਵੀ ਜਿਹੜੇ 10-15 ਸਾਲ ਦਾ ਜਿਹੜਾ ਵਕਫਾ ਆ ਉਹਨਾਂ ਦੇ ਲਈ ਲੱਗ ਰਿਹਾ ਹੈਗਾ ਆ। ਸੋ ਇਹ ਕੋਈ ਸੌਖਾ ਕੰਮ ਨਹੀਂ ਆ ਉਹਨਾਂ ਦੇ ਲਈ, ਕਿਉਂਕਿ ਦੇਖੋ
ਪਰਿਵਾਰਾਂ ਸਮੇਤ ਜੇ ਕੋਈ ਆਉਂਦਾ ਆ, ਕੱਲ੍ਹ ਨੂੰ ਇੱਥੇ ਜੇ ਇਮੀਗ੍ਰੈਂਟ ਨਹੀਂ ਹੁੰਦਾ, ਬੱਚੇ ਇੱਥੇ ਵੱਡੇ ਹੋ ਰਹੇ ਆ, ਉਹ ਇੱਥੇ ਪੜ੍ਹ ਲਿਖ ਰਹੇ ਆ, ਬਾਅਦ ਦੇ ਵਿੱਚ ਉਹਨਾਂ ਦਾ ਤਾਂ ਨਹੀਂ ਜੀਅ ਕਰਨਾ ਵਾਪਸ ਜਾਣ ਨੂੰ, ਘਰਦਿਆਂ ਦਾ ਵੀ ਉਹਨਾਂ ਦਾ ਵੀ ਨਹੀਂ ਜੀਅ ਕਰਨਾ ਵੀ, ਕਿਉਂਕਿ ਇੱਕ ਹਿਸਾਬ ਦੇ ਨਾਲ ਸਾਰੀ ਉਮਰ ਬੰਦਾ ਪ੍ਰਵਾਸੀ ਪੰਛੀ ਬਣ ਕੇ ਰਹਿ ਜਾਂਦਾ ਵੀ, ਉੱਧਰੋਂ ਉੱਠ ਕੇ ਆਏ, ਇੱਥੇ ਆ ਕੇ ਤਿਆਰੀ ਕੀਤੀ, ਇੱਥੇ ਮਾੜਾ ਜਿਹਾ ਆਲਣਾ ਪਾਇਆ ਅਤੇ ਇੱਧਰੋਂ ਬਾਅਦ ਫਿਰ ਜੇ ਠਾਤਾ ਤਾਂ ਫਿਰ ਕੰਮ ਔਖਾ ਬਹੁਤ ਆ। ਇਹ ਕੋਈ ਸੌਖਾ ਕੰਮ ਨਹੀਂ ਆ ਵੀ ਮੁੜ ਪਰਿਵਾਰਾਂ ਸਮੇਤ ਪੂਰੇ ਦਾ ਪੂਰਾ ਬੋਰੀ ਬਿਸਤਰੀਆ ਚੱਕ ਕੇ ਅਤੇ ਦੁਬਾਰਾ ਨਵੇਂ ਥਾਂ 'ਤੇ ਜਾ ਕੇ ਜਿਹੜੀ ਸ਼ੁਰੂਆਤ ਆ ਉਹ ਕੀਤੀ ਜਾਵੇ। ਸੋ ਜ਼ਰੂਰ, ਕਿਉਂਕਿ ਖਾਸ ਕਰਕੇ ਜਿਹੜੇ ਟਰੰਪ ਪ੍ਰਸ਼ਾਸਨ ਤਾਂ ਇਹ ਕਹਿੰਦਾ ਹੀ ਆ ਵੀ ਉਹਨਾਂ ਨੂੰ ਹਾਈਲੀ ਸਕਿਲਡ ਜਿਹੜੇ ਵਰਕਰ ਆ ਉਹਨਾਂ ਦੀ ਜਿਹੜੀ ਚਾਹੀਦੇ ਆ ਵੀ, ਰਾਦਰ ਦੈਨ ਅਸੀਂ ਜਿਹੜੇ ਫੈਮਿਲੀ ਬੇਸਡ ਜਿਹੜੀ ਇਮੀਗ੍ਰੇਸ਼ਨ ਉਹ ਘਟਾਈਏ ਤਾਂ ਇਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਵਧਾਈਏ। ਹਾਂ ਜੀ, ਉੱਦਾਂ ਦਾ ਬਿੱਲ ਪਾਸ ਹੁੰਦਾ ਆ, ਉਹਦੇ ਨਾਲ ਇਹਨਾਂ ਨੂੰ ਜ਼ਰੂਰ ਜਿਹੜਾ ਕਾਫੀ ਫਾਇਦਾ ਜਿਹੜਾ ਹੋਵੇਗਾ, ਜਿਨ੍ਹਾਂ ਨੇ ਵੀ ਖਾਸ ਕਰਕੇ ਜ਼ਿਆਦੀਆਂ ਜਿਹੜੀਆਂ ਪੜ੍ਹਾਈਆਂ ਕੀਤੀਆਂ, ਜਿਨ੍ਹਾਂ ਦੇ ਪੁਆਇੰਟਸ ਜਿਹੜੇ ਫਿਰ ਜ਼ਿਆਦਾ ਬਣ ਜਾਂਦੇ ਨੇ। ਜੀ ਹਾਂ, ਪਰ ਜਿਹੜੇ ਬੈਂਡ ਕੰਟਰੀਜ਼ ਹੈਗੀਆਂ ਆ ਉਹਨਾਂ ਦੇ ਲਈ ਜਿਹੜਾ ਆ ਇਹ ਫਿਰ ਮੁਸ਼ਕਲ ਹੋਊਗਾ। ਜਾਂ ਚਲੋ ਹਾਲ ਦੀ ਘੜੀ ਤਾਂ ਥੋੜ੍ਹੀ ਇੰਨੀ ਬੈਂਡ, ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੋਂ ਬੈਨ ਹਟਾ ਲਿਆ ਜਾਊਗਾ ਜਾਂ ਪੱਕਾ ਹੀ ਜਿਹੜਾ ਰੱਖਿਆ ਜਾਊਗਾ, ਇਹ ਸਮਾਂ ਦੱਸੂਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਜਿਹੜੀ ਜੁੜੀ ਹੋਈ ਆ, ਜਿਹੜੇ ਕਹਿੰਦੇ ਵੀ ਕਈ 100 ਜਿਹੜੇ ਮਾਈਗਰੈਂਟ ਜਿਹੜੇ ਬੱਚੇ ਇਹਨਾਂ ਕਾਫਲਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਏ ਹੋਏ ਨੇ ਜਾਂ ਅਨਕੰਪਨੀਡ ਨੇ, ਉਹਨਾਂ ਦੇ ਨਾਲ ਕੋਈ ਵੀ ਐਡਲਟ ਨਹੀਂ ਹੈਗਾ ਅਤੇ ਕੈਲੀਫੋਰਨੀਆ ਦੇ ਸ਼ੈਲਟਰਸ ਦੇ ਵਿੱਚ ਹੈਗੇ ਆ, ਅਤੇ ਇਹ ਰਿਪੋਰਟ ਆ ਰਹੀ ਆ ਵੀ ਉਹਨਾਂ ਨੂੰ ਜਲਦ ਹੀ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਜਿਹੜੇ ਸਪੋਂਸਰਸ ਹੈਗੇ ਆ ਉਹਨਾਂ ਦੇ ਕੋਲ ਛੱਡਿਆ ਜਾ ਸਕਦਾ ਆ। ਪਿਛਲੇ ਕਹਿੰਦੇ ਕੱਲ੍ਹ ਬੁੱਧਵਾਰ ਨੂੰ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇੱਕ ਜਿਹੜੀ ਪੋਲਿਸੀ ਆ ਉਸ ਨੂੰ ਵਾਪਸ ਲਿਆ ਗਿਆ, ਰਿਵਰਸ ਕੀਤਾ ਗਿਆ, ਜਿਸ ਦੇ ਕਰਕੇ ਜਿਹੜੀ ਪੋਲਿਸੀ ਇਹ ਸੀਗੀ ਵੀ ਜਿਹੜੀ ਫਿੰਗਰ ਪ੍ਰਿੰਟਿੰਗ ਜਿਹੜੀ ਚਾਹੀਦੀ ਆ ਸਾਰੇ ਹੀ ਹਾਊਸ ਹੋਲਡ ਦੀ ਜਿਹੜਾ ਕਿ ਪ੍ਰੋਸਪੈਕਟਿਵ ਸਪੋਂਸਰ ਹੈਗਾ ਆ, ਹੁਣ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਆ ਉਹ ਵਾਪਸ ਲੈ ਲਿਆ ਆ। ਫਿੰਗਰ ਪ੍ਰਿੰਟਿੰਗ ਦੀ ਜਿਹੜੀ ਜ਼ਰੂਰਤ ਸਾਰਿਆਂ ਦੀ ਜਿਹੜੀ ਆ ਉਹ ਨਹੀਂ ਰਹੂਗੀ, ਆਲ ਦਾ ਸਪੋਂਸਰਸ ਦੀ, ਅਤੇ FBI ਅਤੇ ਹੋਮਲੈਂਡ ਸਿਕਿਉਰਿਟੀ ਦੇ ਡਾਟਾਬੇਸ ਦੇ ਨਾਲ ਕਹਿੰਦੇ ਆ ਉਹਨਾਂ ਨੇ ਫਿਰ ਚੈੱਕ ਕਰਨਾ ਸੀਗਾ ਵੀ ਇਹਦਾ ਕੋਈ ਕੇਸ ਨਹੀਂ ਹੈਗਾ। ਸੋ ਉਹਦੇ ਨਾਲ ਕੀ ਹੋਇਆ ਵੀ ਉਹ ਹਟਾਉਣ ਦੇ ਨਾਲ ਹੁਣ ਤੇਜ਼ੀ ਜਿਹੜੀ ਆ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਜਿਹੜੀ ਆਵੇਗੀ, ਅਤੇ ਕਹਿੰਦੇ ਕੁੱਲ ਤਕਰੀਬਨ 14,500 ਜਿਹੜੇ ਬੱਚੇ ਹੈਗੇ ਨੇ ਪੂਰੇ ਇਸ ਟਾਈਮ ਮੁਲਕ ਦੇ ਵਿੱਚ ਜਿਹੜੇ ਕਿ ਇੱਦਾਂ ਅਨਅਕੰਪਨੀਡ ਨੇ, ਅਤੇ ਉਹਨਾਂ ਨੂੰ ਜਾਂ ਸਪੋਂਸਰ ਜਾਂ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕਹਿ ਰਹੇ ਆ ਵੀ ਸਾਡੇ ਕੋਲ ਇਹਨਾਂ ਨੂੰ ਛੱਡਿਆ ਜਾਵੇ, ਤਾਂ ਹੁਣ ਉਹ ਜਲਦੀ ਕਹਿੰਦੇ ਆ ਇਸ ਦੇ ਵਿੱਚ ਜਿਹੜਾ ਉਹਨਾਂ ਨੂੰ ਛੱਡਿਆ ਜਾ ਸਕਦਾ। ਪਿਛਲੇ ਹਫ਼ਤੇ ਦੇ ਵਿੱਚ ਹੀ ਕਹਿੰਦੇ 400 ਤੋਂ ਵੱਧ ਜਿਹੜੇ ਬੱਚੇ ਕੈਲੀਫੋਰਨੀਆ ਦੀ ਫੈਸਿਲਿਟੀਜ਼ ਦੇ ਵਿੱਚ ਉਹਨਾਂ ਨੂੰ ਇੱਦਾਂ ਜਿਹੜਾ ਉਹ ਛੱਡਿਆ ਗਿਆ ਆ। UC ਡੇਵਿਸ ਇਮੀਗ੍ਰੇਸ਼ਨ ਲਾਅ ਕਲੀਨਿਕ ਦੇ ਕੋ ਡਾਇਰੈਕਟਰ ਹੌਲੀ ਕੂਪਰ ਕਹਿੰਦੇ ਆ ਵੀ ਇਹ ਇੱਕ ਵਧੀਆ ਕਦਮ ਹੈਗਾ, ਸਹੀ ਦਿਸ਼ਾ ਦੇ ਵੱਲ ਇਹ ਕਦਮ ਆ, ਅਤੇ ਖਾਸ ਕਰਕੇ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਦੇ ਨਾਲ ਇਸ ਟਾਈਮ ਕੋਈ ਵੀ ਅਡਲਟ ਨਹੀਂ ਹੈਗਾ। ਜੀ ਬਿਲਕੁਲ, ਇਹ ਜਿਹੜਾ ਮੁੱਦਾ ਹੈ ਕਾਫੀ ਹੌਟ ਬਣਿਆ ਹੋਇਆ ਸੀ ਜਦ ਤੋਂ ਇੱਕ 7 ਸਾਲਾਂ ਦੀ ਜਿਹੜੀ ਬੱਚੀ ਹੈਗੀ ਆ ਉਹਦਾ ਜਿਹੜਾ ਆ ਉਹਦੀ ਡੈਥ ਹੋਈ ਸੀ, ਕਿਉਂਕਿ ਉਹ ਇਸ਼ੂ ਇੰਨਾ ਬਣਿਆ ਸੀ ਭਈ ਜਿਹੜੀ ਆ ਵੀ ਉਹਦੀ ਜਿਹੜੀ ਆ ਮੈਡੀਕਲ ਹੈਲਪ ਜਿਹੜੀ ਆ ਉਹਨੂੰ ਇੱਕ ਰਾਈਟ ਟਾਈਮ ਦੇ ਉੱਤੇ ਨਹੀਂ ਦਿੱਤੀ ਗਈ। ਜੀ ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ ਆਪਾਂ ਦੱਸ ਹੀ ਰਹੇ ਸੀ ਵੀ ਕੱਲ੍ਹ ਜਿਹੜੀ ਖਬਰ ਆਈ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਸਾਰੇ ਫੌਜੀ ਜਿਹੜੇ ਆ ਉਹ ਵਾਪਸ ਸੀਰੀਆ ਤੋਂ ਜਿਹੜੇ ਉਹ ਬੁਲਾ ਲਏ ਨੇ। ਸੋ ਬੜੇ ਤੇਜ਼ੀ ਦੇ ਨਾਲ ਕਹਿੰਦੇ ਉੱਥੋਂ ਅਮਰੀਕੀ ਫੌਜ ਆ ਉਹ ਵਾਪਸ ਆਵੇਗੀ, ਅਤੇ ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਆਈਸਿਸ ਜਾਂ IS ਜਿਹਨੂੰ ਕਹਿੰਦੇ ਇਸਲਾਮਿਕ ਸਟੇਟ ਆ ਉਸ ਦੇ ਉੱਤੇ ਅਸੀਂ ਜਿੱਤ ਚੁੱਕੇ ਹਾਂ ਅਤੇ ਇਸ ਲਈ ਅਸੀਂ ਵਾਪਸ ਆ ਰਹੇ ਹਾਂ। ਪਰ ਬਹੁਤ ਸਾਰੇ ਜਿਹੜੇ ਸਿਆਸੀ ਅਤੇ ਖਾਸ ਕਰਕੇ ਜਿਹੜੇ ਫੌਜੀ ਮਾਹਰ ਵੀ ਆ ਉਹ ਕਹਿੰਦੇ ਆ ਵੀ ਇਹ ਫੈਸਲਾ ਕਿਤੇ ਨਾ ਕਿਤੇ ਗਲਤ ਸਾਬਤ ਹੋ ਸਕਦਾ। ਕਹਿੰਦੇ ਵੀ ਜਿਹੜਾ ਸੀਰੀਆ ਆ ਉਹ IS ਦੇ ਲਈ ਇੱਕ ਬਰੀਡਿੰਗ ਜਗ੍ਹਾ ਹੈਗੀ ਆ, ਵੀ ਉੱਥੇ ਇਸ ਟਾਈਮ ਕਈ ਉਹ ਥਾਂ ਹੈਗੇ ਅਜੇ ਵੀ ਸੀਰੀਆ ਦੇ ਵਿੱਚ ਜਿੱਥੇ ਉਹਨਾਂ ਦਾ ਥੋੜ੍ਹਾ ਬਹੁਤਾ ਦਬਦਬਾ ਜਾਂ ਉਹਨਾਂ ਦਾ ਕੰਟਰੋਲ ਹੈਗਾ ਆ, ਅਤੇ ਅਮਰੀਕਾ ਦੇ ਦੁਆਰਾ ਅਚਾਨਕ ਸੀਰੀਆ ਦੇ ਵਿੱਚੋਂ ਵਾਪਸ ਆ ਜਾਣਾ ਉਹ ਇੱਕ ISIS ਦੇ ਲਈ ਦੁਬਾਰਾ ਚਿੰਗਾਰੀ ਵਾਲਾ ਕੰਮ ਕਰੂਗਾ, ਅਤੇ ਉਹ ਭਾਂਬੜ ਦੁਬਾਰਾ ਜਿਹੜਾ ਉਹ ਮੱਚ ਸਕਦਾ ਆ। ਸੋ ਜਿਹੜੇ ਐਸੋਸੀਏਟ ਪ੍ਰੈਸ ਵਾਲੇ ਆ ਉਹਨਾਂ ਦੇ ਫੈਕਟ ਚੈੱਕ ਦੇ ਮੁਤਾਬਕ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਨੇ ਥੋੜ੍ਹੀ ਜਲਦਬਾਜ਼ੀ ਇਸ ਦੇ ਵਿੱਚ ਕੀਤੀ ਆ,
ਖਾਸ ਕਰਕੇ ਆਈਸਿਸ ਦੇ ਉੱਤੇ ਆਪਣੀ ਜੇਤੂ ਹੋਣ ਦੀ ਜਿਹੜੀ ਆ ਘੋਸ਼ਣਾ ਕਰਨ ਦੇ ਲਈ। ਸੋ ਇਹ ਕਈਆਂ ਨੇ ਤਾਂ ਜਿਹੜੇ ਖਾਸ ਕਰਕੇ ਫੌਕਸ ਨਿਊਜ਼ ਦੇ ਓਪੀਨੀਅਨ ਆਰਟੀਕਲ ਦੇ ਵਿੱਚ ਵੀ ਇਹੀ ਲਿਖਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਜਿੱਤ ਦੇ ਵਿੱਚੋਂ ਹਾਰ ਨੂੰ ਜਿਹੜਾ ਉਹਨਾਂ ਨੇ ਖਿੱਚ ਕੇ ਲੈ ਆਂਦਾ ਆ, ਨਹੀਂ ਤਾਂ ਜ਼ਿਆਦਾਤਰ ਕਹਿੰਦੇ ਹੁੰਦੇ ਹਾਰ ਦੇ ਵਿੱਚੋਂ ਬੰਦਾ ਜਿੱਤ ਕੇ ਨਿਕਲਿਆ, ਪਰ ਇਹ ਕਹਿੰਦੇ ਵੀ ਪੁੱਠਾ ਕੰਮ ਜਿਹੜਾ ਇੱਥੇ ਇਸ ਟਾਈਮ ਹੋ ਰਿਹਾ ਆ। ਸੋ US ਕਮਾਂਡਰ ਇਨ ਚੀਫ ਜਿਹੜੇ ਉਹਨਾਂ ਨੇ ਕੱਲ੍ਹ ਟਵੀਟ ਦੇ ਜ਼ਰੀਏ ਵੈਡਨਸਡੇ ਜਿਹੜੇ ਆ ਇਸ ਸਰਪ੍ਰਾਈਜ਼ ਸਭ ਨੂੰ ਭੁਚੱਕੇ ਜਿਹੜਾ ਇਸ ਦੇ ਨਾਲ ਘੋਸ਼ਣਾ ਕਰਕੇ ਜਿਹੜਾ ਕਰ ਦਿੱਤਾ ਸੀ। ਇੱਕ ਪਾਸੇ ਉਹ ਲੋਕ ਬਹੁਤ ਖੁਸ਼ ਨੇ ਜਿਹੜੇ ਫੌਜੀ ਖਾਸ ਕਰਕੇ ਜਿਹੜੇ ਅਮਰੀਕੀ ਫੌਜੀਆਂ ਦੀ ਬਾਹਰਲੇ ਮੁਲਕਾਂ 'ਚ ਦਖਲ ਅੰਦਾਜ਼ੀ ਦੇ ਜਿਹੜੇ ਉਹ ਖਿਲਾਫ ਨੇ, ਪਰ ਨਾਲ ਦੇ ਨਾਲ ਜਿਹੜੇ ਲੋਕ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਚਿੰਤਤ ਨੇ ਉਹ ਇਸ 'ਚ ਖਬਰ ਤੋਂ ਥੋੜ੍ਹੇ ਨਿਰਾਸ਼ ਵੀ ਹੋਏ ਨੇ ਵੀ ਅਮਰੀਕਾ ਵਾਲੇ ਜਿਹੜੇ ਫੌਜੀ ਉਹਨਾਂ ਨੂੰ ਜਲਦੀ ਵਾਪਸ ਜਿਹੜਾ ਉਹ ਬੁਲਾਇਆ ਜਾ ਰਿਹਾ ਆ, ਜਿੱਥੇ ਕਿ ਆਈਸਿਸ ਦਾ ਅਜੇ ਵੀ ਦਬਦਬਾ ਜਿਹੜਾ ਉੱਥੇ ਕਾਇਮ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਡਿਸੀਜਨ ਲਿਆ ਆ ਇਹ ਸਹੀ ਹੈਗਾ। ਸੀਰੀਆ ਜਿਹੜਾ ਆ ਪ੍ਰੋ ਰਸ਼ੀਆ ਹੈਗਾ, ਪਰ ਸਭ ਤੋਂ ਵੱਧ ਜਿਹੜੇ ਔਖੇ ਆ ਉਹ ਕੁਰਦ ਹੋਏ ਆ, ਕੁਰਦਿਸਤਾਨ ਦੇ ਲੋਕ, ਉਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਜਦੋਂ ਇਰਾਕ ਦੇ ਵਿੱਚ ਵਾਰ ਚੱਲਿਆ ਸੀ US ਨੇ ਜਿਹੜੇ ਕੁਰਦਿਸਤਾਨ ਦੇ ਲੋਕ ਆ ਉਹਨਾਂ ਨੂੰ ਵਰਤਿਆ, ਉੱਥੇ ਦੇ 16 18 ਸਾਲ ਦੇ ਨੌਜਵਾਨ ਬੀਬੀਆਂ ਵੀ ਜਿਹੜੇ ਫਾਈਟਰ ਬਣ ਗਈਆਂ। ਸੋ ਉਹ ਤੋਂ ਬਾਅਦ ਸੀਰੀਆ ਦੇ ਨਾਲ ਰੌਲਾ ਚੱਲਿਆ, ਉੱਥੇ ਵੀ US ਨੇ ਉਹਨਾਂ ਨੂੰ ਵਰਤਿਆ ਅਤੇ ਉਹਨਾਂ ਨੂੰ ਇਹ ਵਾਅਦਾ ਕੀਤਾ ਗਿਆ ਸੀ ਵੀ ਤੁਹਾਨੂੰ ਅਸੀਂ ਆਪਣਾ ਮੁਲਕ ਜਿਹੜਾ ਬਣਾ ਕੇ ਦੇਵਾਂਗੇ ਜੋ ਕਿ ਟਰਕੀ ਦੇ ਤਾਂ ਇੱਧਰ ਇਰਾਕ ਦੇ ਵਿਚਾਲੇ ਹੋਏਗਾ। ਪਰ ਉਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ। ਜਿਸ ਤਰ੍ਹਾਂ ਆਪਾਂ ਦੇਖਿਆ ਹੀ ਆ ਸਿੱਖਾਂ ਦੇ ਨਾਲ ਕਿੰਨਾ ਧੋਖਾ ਹੁੰਦਾ ਆਇਆ, ਅਤੇ ਪਹਿਲਾਂ ਵੀ ਇੰਗਲੈਂਡ ਦੇ ਵਿੱਚ ਵੀ ਜਦੋਂ ਵਰਲਡ ਵਾਰ ਦੇ ਵਿੱਚ ਵੀ ਸਿੱਖਾਂ ਨੇ ਕਿੰਨਾ ਸਾਥ ਦਿੱਤਾ, ਤਾਂ ਹਮੇਸ਼ਾ ਇੰਗਲੈਂਡ ਵਾਲੇ ਸਿੱਖਾਂ ਨਾਲ ਧੋਖਾ ਦਿੰਦੇ ਆਏ ਆ, ਈਵਨ 1984 ਤੱਕ। ਹੁਣ ਜਿਹੜੀਆਂ ਪਿੱਛੇ ਜਿਹੇ ਰਿਪੋਰਟਸ ਆਈਆਂ ਸੀ ਉਹ 'ਚ ਆਇਆ ਵੀ ਕਿਸ ਤਰ੍ਹਾਂ ਇੰਗਲੈਂਡ ਨੇ ਇੰਦਰਾ ਗਾਂਧੀ ਨੂੰ ਉਦੋਂ ਜਿਹੜਾ ਆ ਦਰਬਾਰ ਸਾਹਿਬ 'ਤੇ ਅਟੈਕ ਵੇਲੇ ਸਪੋਰਟ ਕੀਤਾ ਸੀ, ਕਿਸ ਤਰ੍ਹਾਂ ਉਹਨਾਂ ਨੇ ਸਪੋਰਟ ਦਿੱਤੀ ਸੀ। ਸੋ ਇਸੇ ਤਰ੍ਹਾਂ ਜਿਹੜੇ ਕੁਰਦ ਆ ਉਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ, ਅਤੇ ਉਹਨਾਂ ਵੱਲੋਂ ਅੱਜ ਸਟੇਟਮੈਂਟ ਆਈ ਆ ਵੀ ਅਸੀਂ ਜਿਹੜੇ 3200 ਦੇ ਕਰੀਬ ਜਿਹੜੇ ਆ ਇਸਲਾਮਿਕ ਜਿਹੜੇ ਟੈਰਰਿਸਟ ਹੈਗੇ ਆ ਆਈਸਿਸ ਦੇ ਉਹ ਫੜੇ ਹੋਏ ਆ, ਅਤੇ ਅਸੀਂ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਕਰਕੇ ਅਸੀਂ ਉਹਨਾਂ ਨੂੰ ਛੱਡ ਦੇਣਾ ਆ। ਸੋ ਆਪਣੇ ਸੀਰੀਆ ਮੁਲਕ ਦੇ ਵਿੱਚ ਚੱਲ ਜਾਣ, ਜੋ ਮਰਜ਼ੀ ਕਰਨ। ਸੋ ਉਹਦੇ ਨਾਲ ਜਿਹੜੀਆਂ ਆ ਕਈ ਜਿੰਨੇ ਵੀ ਮੁਲਕ ਸੀਰੀਆ ਦੇ ਵਿੱਚ ਇਨਵੋਲਵ ਸੀ ਉਹ ਹੁਣ ਕਾਫੀ ਔਖੇ ਨਜ਼ਰ ਆਏ ਆ ਵੀ ਜੇ ਇੰਨੇ ਫਾਈਟਰ ਉਹਨਾਂ ਨੇ ਜਿਹੜੇ ਫੜੇ ਹੋਏ ਹੈਗੇ ਆ ਲੜਾਈ ਦੇ ਵਿੱਚ ਛੱਡ ਦਿੱਤੇ ਤਾਂ ਫਿਰ ਇੱਕ ਵਾਰੀ ਮਾਹੌਲ ਜਿਹੜਾ ਆ ਉੱਥੇ ਲੜਾਈ ਵਾਲਾ ਬਣ ਸਕਦਾ ਆ। ਜੀ ਬਿਲਕੁਲ। ਸੋ ਇਹਦੇ ਨਾਲ ਦੇਖੋ ਰਸ਼ੀਆ ਵਾਲਿਆਂ ਨੇ ਤਾਂ ਖੁਸ਼ ਹੋਣਾ ਹੀ ਆ, ਉਹਨਾਂ ਨੇ ਤਾਂ ਬੇਸਿਕਲੀ ਅਮਰੀਕਾ ਵਾਲਿਆਂ ਨੇ ਤਾਂ ਉਹ ਮੁਲਕ ਉਹਨਾਂ ਨੂੰ ਪਲੇਟ ਦੇ ਵਿੱਚ ਰੱਖ ਕੇ ਦੇ ਦਿੱਤਾ, ਕਿਉਂਕਿ ਉਹਨਾਂ ਦਾ ਉੱਥੇ ਪੂਰੀ ਜਿਹੜੀ ਸਪੋਰਟ ਹੈਗੀ ਆ ਸੀਰੀਆ ਨੂੰ, ਉਹ ਜਿਹੜੀ ਉਹ ਪੂਰੀ ਸਪੋਰਟ ਕਰ ਰਹੇ ਆ ਉਹਨਾਂ ਦੀ ਸਰਕਾਰ ਨੂੰ, ਅਤੇ ਸਰਕਾਰ ਜਿਹੜੀ ਉੱਥੋਂ ਦੀ ਹੈਗੀ ਵੀ ਆ ਸੀਰੀਆ ਦੀ ਬਸ਼ਰ ਅਲ ਅਸਾਦ, ਜਿਸ ਨੂੰ ਪੂਰੀ ਸਪੋਰਟ ਹਾਸਲ ਆ ਰਸ਼ੀਆ ਵਾਲਿਆਂ ਦੀ। ਉਹ ਕਹਿੰਦੇ ਵੀ ਅਸੀਂ ਜਿਹੜਾ ਹੁਣ ਜਿਹੜੇ ਉੱਥੇ ਜਿੱਤ ਗਏ ਆ ਅਮਰੀਕਾ ਵਾਲਿਆਂ ਨੂੰ ਉੱਥੋਂ ਖਦੇੜ ਦਿੱਤਾ, ਕਿਉਂਕਿ ਇਹ ਵੀ ਜ਼ਿਕਰਯੋਗ ਗੱਲ ਹੈਗੀ ਆ ਅਮਰੀਕਾ ਵਾਲੇ ਜਿੱਦਾਂ ਤੁਸੀਂ ਕੁਰਦ ਵਾਲਿਆਂ ਦਾ ਨਾਂ ਲਿਆ, ਇਹ ਜਿਹੜੇ ਸੀਰੀਅਨ ਰੈਬਲਸ ਆ ਉਹਨਾਂ ਦਾ ਉੱਥੇ ਕਿਤੇ ਨਾ ਕਿਤੇ ਜਿਹੜਾ ਉਹ ਸਾਥ ਦੇ ਰਹੇ ਸੀ। ਉੱਥੇ ਤਰਕੋਣਾ ਮੁਕਾਬਲਾ ਹਰਜੋਤ ਸਿੰਘ ਜੀ ਜਿਹੜਾ ਇੱਕ ਹਿਸਾਬ ਨਾਲ ਚੱਲ ਰਿਹਾ ਸੀ, ਸੀਰੀਆ ਦੀ ਸਰਕਾਰ ਜਿਹਨੂੰ ਰਸ਼ੀਆ ਦੀ ਬੈਕਿੰਗ ਆ, ਸੀਰੀਆ ਦੇ ਰੈਬਲਸ ਜਿਹਨੂੰ ਅਮਰੀਕਾ ਦੀ ਬੈਕਿੰਗ ਆ, ਅਤੇ ਇੱਕ ਆਈਸਿਸ ਜਿਹੜਾ ਖੁਦ ਇੱਕ ਆਪਣੇ ਪੱਧਰ ਦੇ ਉੱਤੇ ਉਹ ਪਤਾ ਨਹੀਂ ਦੋਨੋਂ ਪਾਸਿਓਂ ਪਤਾ ਨਹੀਂ ਸਪੋਰਟ ਲਈ ਜਾਂਦਾ ਹੋਵੇ, ਕਿਉਂਕਿ ਅਸਲਾ ਕਿਤੋਂ ਨਾ ਕਿਤੋਂ ਤਾਂ ਖਰੀਦਦੇ ਹੀ ਆ, ਉਹ ਪਤਾ ਨਹੀਂ ਹੁਣ ਕਿੱਧਰੋਂ ਖਰੀਦਦੇ ਆ ਕਿੱਧਰ ਨਹੀਂ। ਇਹ ਬਹੁਤ ਸਾਰੀ ਜਿਹੜੀਆਂ ਗੱਲਾਂ ਆ ਇਹ ਸੋਚਣ ਵਾਲੀਆਂ ਹੁੰਦੀਆਂ ਵੀ ਕਿਹੜੇ ਪਾਸਿਓਂ ਜਿਹੜਾ ਉਹ ਚੀਜ਼ ਜਾ ਰਹੀ ਆ। ਸੋ ਸੀਰੀਆ ਵਾਲੇ ਅਤੇ ਕੁਰਦ ਅਤੇ ਉਹ ਸਾਰੇ ਜਾਣੇ ਇੱਕ ਹਿਸਾਬ ਦੇ ਨਾਲ ਉੱਥੇ ਹਾਲਾਤ ਜਿਹੜੇ ਆ ਉਹ ਲੱਗਦਾ ਨਹੀਂ ਕੋਈ ਬਹੁਤੇ ਸੁਧਰਨਗੇ। ਸੋ ਜਾਂ ਤਾਂ ਫਿਰ ਸਾਰੇ ਦੇ ਸਾਰੇ ਮੁਲਕ ਆ ਉੱਥੋਂ ਬਾਹਰ ਨਿਕਲਦੇ ਤਾਂ ਵੀ ਜਿਹੜੀ ਇਹ ਗੱਲ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ, ਕਿਉਂਕਿ ਖਾਸ ਕਰਕੇ ਜਿਹੜੇ ਰਾਈਟ ਨਾਓ ਜਿਹੜੀ ਸਰਕਾਰ ਆ, ਪ੍ਰਸ਼ਾਸਨ ਆ, ਉਹ ਦੋਸ਼ ਲਾਉਂਦੇ ਰਹੇ ਆ ਪੁਰਾਣੇ ਪ੍ਰਸ਼ਾਸਨ ਦੇ ਉੱਤੇ, ਸਾਬਕਾ ਜਿਹੜੇ ਰਾਸ਼ਟਰਪਤੀ ਓਬਾਮਾ ਦੇ ਉੱਤੇ ਵੀ ਆਈਸਿਸ ਨੂੰ ਇੰਨਾ ਜਿਹੜਾ ਵਧਣ ਦੇ ਵਿੱਚ ਉਹਨਾਂ ਦੀ ਢਿੱਲ ਮੱਠ ਹੀ ਜਿਹੜੀ ਸੀਗੀ। ਸੋ ਲੈਟਸ ਸੀ ਹੋਪਫੁਲੀ ਜਿਹੜਾ ਆ ਵੀ ਆਈਸਿਸ ਵਾਲੇ ਮੁੜ ਕੇ ਦੁਬਾਰਾ ਉਹ ਜਿਹੜਾ ਆ ਉਹ ਜ਼ਿਆਦਾ ਤਬਾਹੀ ਜਾਂ ਵਾਲੇ ਪਾਸੇ ਨੂੰ ਜਿਹੜਾ ਉਹ ਕਾਮਯਾਬ ਨਾ ਹੋ ਜਾਵੇ। ਜੀ ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਪਿੱਛੇ ਟਵੀਟ ਕੀਤਾ ਸੀ, ਕਹਿੰਦੇ ਭਈ ਜਿਹੜਾ ਸੀਰੀਆ ਦੇ ਵਿੱਚੋਂ ਨਿਕਲਣਾ ਇਹ ਕੋਈ ਸਰਪ੍ਰਾਈਜ਼ ਨਹੀਂ। ਮੈਂ ਜਿਹੜਾ ਆ ਕਹਿੰਦੇ ਭਈ ਕੈਂਪੇਨ ਦੇ ਵਿੱਚ ਕਈ ਸਾਲਾਂ ਤੋਂ ਇਹ ਕਹਿੰਦਾ ਆ ਰਿਹਾ ਵੀ ਰਸ਼ੀਆ, ਈਰਾਨ, ਸੀਰੀਆ ਅਤੇ ਜਿਹੜੇ ਹੋਰ ਉੱਥੇ ਦੇ ਲਾਗੇ ਦੇ ਮੁਲਕ ਹੈਗੇ ਆ ਅਤੇ ਉਹ ਲੋਕਲ ਐਨੀਮੀ ਹੈਗੇ ਆਈਸਿਸ ਦੇ। ਸੋ ਸਾਡਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਹੁਣ ਇਹ ਟਾਈਮ ਜਿਹੜਾ ਆ ਟਾਈਮ ਟੂ ਕਮ ਹੋਮ ਐਂਡ ਰੀਬਿਲਡ।
ਸੋ ਇਹ ਉਹਨਾਂ ਨੇ ਇਹ ਕਿਹਾ ਵੀ ਅਸੀਂ ਉੱਥੋਂ ਵਾਪਸ ਆਈਏ। ਅਤੇ ਦੂਸਰੇ ਪਾਸੇ ਜਿਹੜਾ ਅਫਗਾਨਿਸਤਾਨ ਆ, ਅਫਗਾਨਿਸਤਾਨ ਦੇ ਵਿੱਚ ਵੀ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਤਾਲੀਬਾਨ, ਅਫਗਾਨਿਸਤਾਨ ਦੀ ਗਵਰਨਮੈਂਟ, ਪਾਕਿਸਤਾਨ, ਈਵਨ ਇੰਡੀਆ ਦੀ ਗਵਰਨਮੈਂਟ ਵੀ ਜਿਹੜੀ ਆ ਉਹ ਆਪਸੀ ਗੱਲਬਾਤ US ਦੇ ਜਿਹੜੇ ਹੈਗੇ ਆ ਜਨਰਲ ਰਹਿ ਚੁੱਕੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈਗੀ ਆ ਉਹਨਾਂ ਦੀ UAE ਦੇ ਵਿੱਚ। ਅਤੇ ਅਫਗਾਨਿਸਤਾਨ ਦੇ ਵਿੱਚੋਂ ਵੀ ਜਿਹੜਾ ਆ US ਨਿਕਲਣਾ ਚਾਹੁੰਦਾ ਕਿਉਂਕਿ ਬਹੁਤ 17 ਸਾਲ ਹੋ ਚੁੱਕੇ ਆ ਉੱਥੇ US ਦੀ ਪ੍ਰੈਜ਼ੈਂਸ ਨੂੰ। ਜੀ 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 ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਆ ਉਹਨਾਂ ਦੇ ਨਾਲ ਤੁਹਾਨੂੰ ਜਿਹੜੇ ਆਪਾਂ ਜਾਣੂ ਕਰਾਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਸਤਿ ਸ਼੍ਰੀ ਅਕਾਲ, ਮੇਰਾ ਨਾਂ ਆ ਆਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 28, 29, 30, 31 ਜਨਵਰੀ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com, A as in Victor, AAL.com। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ। 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ। ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ। ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਸੈਕਰਾਮੈਂਟੋ ਨੋਥੋਮਸ ਏਰੀਆ ਦੇ ਵਿੱਚ ਬਹੁਤ ਜਲਦ ਖੁੱਲਣ ਜਾ ਰਿਹਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਅਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 3024197889, 302 419 7899, ਪਰਮਜੀਤ ਕੰਗ 9164704410, 916 470 4410। स्टोर कैलिफोर्निया फैमिली फिटनेस ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। मेरा नाम है रमनी कोटामी। आओ जी आओ, बातें पाओ, नशा टपो,
ਸਾਨੂੰ ਸੁਣਾਓ, ਆਪ ਸੁਣੋ, ਦੂਜਿਆਂ ਨੂੰ ਸੁਣਾਓ। ਪੰਜਾਬੀ ਰੇਡੀਓ USA। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916-306-1665। ਮਨਜ਼ੂਰ ਲਾ ਫਰਮ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916-478-4444, 9164784444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਕੱਲ੍ਹ ਜਿੱਦਾਂ ਆਪਾਂ ਇਸ ਟਾਈਮ ਖਬਰ ਜਦੋਂ ਕਰ ਰਹੇ ਸੀ ਤਾਂ ਉਦੋਂ ਜਿਹੜੇ ਫੈਡਰਲ ਰਿਜ਼ਰਵ ਆ ਉਹ ਰੁਕਿਆ ਰਿਹਾ ਸੀਗਾ ਵੀ ਰੇਟ ਵਧਾਇਆ ਜਾਵੇ ਕਿ ਨਾ ਵਧਾਇਆ ਜਾਵੇ। ਰਾਸ਼ਟਰਪਤੀ ਟਰੰਪ ਨੇ ਵੀ ਉਦੋਂ ਪ੍ਰੈਸ਼ਰ ਪਾ ਰਹੇ ਸੀਗੇ, ਪਰ ਕਹਿੰਦੇ ਵੀ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ। ਤੇ ਕੱਲ੍ਹ ਫੇਰ ਜਿਹੜਾ ਚੱਪਾ ਯਾਨੀ ਕਿ 0.25% ਉਹਨਾਂ ਨੇ ਇੰਟਰਸਟ ਰੇਟ ਦੇ ਵਿੱਚ ਵਾਧਾ ਜਿਹੜਾ ਉਹ ਕਰ ਦਿੱਤਾ ਆ, ਜਿਸ ਕਰਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਮੂੰਹ ਦੇ ਮੂੰਹ ਕਹਿੰਦੇ ਆ ਉਹ ਡਿੱਗੀ ਆ ਤੇ ਕਈ 100 ਪੁਆਇੰਟ ਉਸਨੇ ਲੂਜ਼ ਕੀਤੇ ਆ। ਤੇ ਅੱਜ ਆਲਰੇਡੀ ਇੱਕ ਵਾਰੀ ਫੇਰ ਜਿਹੜੀ ਸਟਾਕ ਮਾਰਕੀਟ ਆ ਉਸ ਦੇ ਵਿੱਚ 250 ਪੁਆਇੰਟ ਦੀ ਗਿਰਾਵਟ ਜਿਹੜੀ ਆ ਉਹ ਦੇਖੀ ਜਾ ਰਹੀ ਆ। ਸੋ ਜਿਹੜੀ ਇਹ ਇੰਟਰਸਟ ਰੇਟ ਦੇ ਵਿੱਚ ਲਗਾਤਾਰ ਹਰਜੋਤ ਸਿੰਘ ਜੀ ਜਿਹੜਾ ਵਾਧਾ ਕੀਤਾ ਜਾ ਰਿਹਾ ਉਹਦੇ ਕਰਕੇ ਮਾਰਕੀਟ ਦੇ ਉੱਤੇ ਕਾਫੀ ਵੱਡਾ ਅਸਰ ਜਿਹੜਾ ਪੈ ਰਿਹਾ ਆ। ਇੱਕ ਇਹਦਾ ਮਤਲਬ ਇਹ ਵੀ ਆ ਹਰਜੋਤ ਸਿੰਘ ਜੀ, ਹੁਣ ਜਦੋਂ ਇੰਟਰਸਟ ਰੇਟ ਵੱਧ ਰਹੇ ਆ ਵੀ ਇਹ ਘਰ ਲੈਣ ਦੇ ਲਈ ਲੋਕ ਘਰ ਬੇਸਿਕਲੀ ਉਹਨਾਂ ਦੀ ਮਨਸ਼ਾ ਤਾਂ ਇਹੀ ਆ ਵੀ ਘੱਟ ਤੋਂ ਘੱਟ ਲੋਕ ਜਿਹੜੇ ਆ ਹੁਣ ਜਿਹੜੇ ਐਕਚੁਅਲੀ ਅਫੋਰਡ ਕਰ ਸਕਦੇ ਆ ਉਹੀ ਲੋਕ ਜਿਹੜੇ ਆ ਰੇਟ ਦੇ ਇਹ ਨਵੇਂ ਹਾਈਅਰ ਇੰਟਰਸਟ ਰੇਟ ਦੇ ਉੱਤੇ ਘਰ ਲੈਣ। ਕਿਉਂਕਿ ਜਦੋਂ ਪਿਛਲੀ ਵਾਰੀ ਵੀ ਰਿਸੈਸ਼ਨ ਆਈ ਸੀ ਉਦੋਂ ਵੀ ਇਹੀ ਕੰਮ ਜਿਹੜਾ ਹੋਇਆ ਸੀ। ਉਦੋਂ ਇੰਟਰਸਟ ਰੇਟ ਵਧਾਏ ਨਹੀਂ ਸੀ ਗਏ, ਉਦੋਂ ਇੱਦਾਂ ਹੀ ਚੱਲਦੇ ਰਹੇ। ਉਸ ਤੋਂ ਬਾਅਦ ਦੇ ਵਿੱਚ ਸਭ ਕੁਝ ਥੱਲੇ ਹੋ ਗਿਆ। ਤੇ ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਆ ਉਹਨਾਂ ਨੇ ਕੱਲ੍ਹ ਜਦੋਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਇੰਡੀਪੈਂਡੈਂਟ ਏਜੰਸੀ ਆ, ਅਸੀਂ ਪੋਲੀਟੀਕਲ ਕੀ ਕਹਿੰਦਾ ਹੈ ਕੋਈ ਕੀ ਕਹਿੰਦਾ ਹੈ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ। ਅਸੀਂ ਆਪਣੇ ਐਨਾਲਿਸਿਸ ਦੇ ਆਧਾਰ ਦੇ ਉੱਤੇ ਹੀ ਜਿਹੜੇ ਫੈਸਲੇ ਲੈਣੇ ਹੁੰਦੇ ਆ। ਤੇ ਕਹਿੰਦੇ ਵੀ ਸਭ ਨੂੰ ਖੁਸ਼ ਹੋਣਾ ਚਾਹੀਦਾ ਵੀ ਇਹ ਇੱਕ ਇੰਡੀਪੈਂਡੈਂਟ ਜਿਹੜੀ ਏਜੰਸੀ ਹੈਗੀ ਆ। ਵੀ ਜੇ ਪੋਲੀਟੀਕਲ ਬੰਦਿਆਂ ਦੇ ਥੱਲੇ ਜਾਂ ਪੋਲੀਟੀਕਲ ਪਾਰਟੀਆਂ ਦੇ ਨਾਲ ਮਿਲ ਕੇ ਜੇ ਉਹਨਾਂ ਦੇ ਦਬਾਅ ਹੇਠ ਚੱਲੇਗੀ ਤਾਂ ਫਿਰ ਬਹੁਤ ਜਿਹੜੀ ਸਿਚੁਏਸ਼ਨ ਜਿਹੜੀ ਉਹ ਬੈਡ ਬਣੇਗੀ। ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਅਗਲੇ ਸਾਲ ਦੇ ਵਿੱਚ ਵੀ 2 ਜਾਂ 3 ਵਾਰੀ ਜਿਹੜਾ ਇੰਟਰਸਟ ਰੇਟ ਆ ਉਸ ਨੂੰ ਵਧਾਇਆ ਜਾ ਸਕਦਾ ਆ। ਬਿਲਕੁਲ। ਸੋ ਖਾਸ ਇਸ ਸਾਲ 4 ਵਾਰੀ ਜਿਹੜਾ ਇੰਟਰਸਟ ਰੇਟ ਆ। ਸੋ ਬੇਸਿਕਲੀ ਤੁਸੀਂ ਕਹਿ ਲਓ ਵੀ ਹੌਲੀ ਹੌਲੀ ਕਰਕੇ ਤਕਰੀਬਨ 1-2% ਜਿਹੜਾ ਇੰਟਰਸਟ ਰੇਟ ਆ ਇਸ ਸਾਲ ਦੇ ਵਿੱਚ ਵੱਧ ਚੁੱਕਾ ਹੋਇਆ ਆ। ਤੇ ਇਹੀ ਜਿਨ੍ਹਾਂ ਨੇ ਹੁਣ ਖਾਸ ਕਰਕੇ ਹਰਜੋਤ ਸਿੰਘ ਜੀ ਨਵੇਂ ਘਰ ਲੈਣ ਬਾਰੇ ਸੋਚ ਰਹੇ ਆ ਉਹ ਵੀ ਜਿਹੜੇ ਉਹ ਧਿਆਨ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਰੱਖਣ ਜੀ। ਫਿਕਸ ਰੇਟ ਹੀ ਲੈਣ 30 ਸਾਲਾਂ ਵਾਲਾ, ਕਿਉਂਕਿ ਜਿਨ੍ਹਾਂ ਨੇ ਹੁਣ 3 ਸਾਲ ਜਾਂ 5 ਸਾਲ ਦਾ ਲੈ ਲੈਂਦੇ ਆ ਤੇ ਉਹ ਜਦੋਂ ਹੁਣ ਰੀਫਾਈਨਾਂਸ ਹੋਣਾ ਆ ਦੁਬਾਰਾ ਕੀ ਰੇਟ ਐਡਜਸਟ ਹੋਣਾ ਤੇ ਜਦੋਂ 1% ਵੀ ਤੁਹਾਡੀ ਵੱਧ ਜਾਂਦਾ ਰੇਟ ਤੇ ਉਹਦੀ $400-500 ਐਵਰੇਜ ਜੇ ਤੁਹਾਡਾ 3-4 ਲੱਖ ਦਾ ਘਰ ਆ ਪੇਮੈਂਟ ਵੱਧ ਜਾਂਦੀ ਆ। ਸੋ ਇਹਦੇ ਨਾਲ ਜੀ ਇਹ ਰੀਅਲ ਸਟੇਟ ਨੂੰ ਇਹਦੇ ਨਾਲ ਮੈਨੂੰ ਲੱਗਦਾ ਕਾਫੀ ਅਸਰ ਪਊਗਾ। ਬਿਲਕੁਲ। ਆਪਾਂ ਡਾਓ ਜੋਨਸ ਦੇ ਵਿੱਚ ਮੈਂ ਦੇਖ ਰਿਹਾ ਵੀ ਅੱਜ ਫਿਰ 250 ਪੁਆਇੰਟ ਡਿੱਗਾ, 23,000 ਦੇ ਉੱਤੇ ਆ ਚੁੱਕਾ ਹੈ ਆਂਕੜਾ। ਕਿਸੇ ਟਾਈਮ ਦੇ ਉੱਤੇ ਦੇਖੋ ਇਸੇ ਸਾਲ ਦੇ ਵਿੱਚ ਹੀ ਜਿਹੜਾ ਹਾਈਐਸਟ ਆ ਜਿਹੜਾ ਡਾਓ ਜੋਨਸ ਆ 26,900 ਦੇ ਉੱਤੇ ਇਸ ਸਾਲ ਦੇ ਵਿੱਚ ਜਿਹੜਾ ਆ ਉਹ ਹਾਈਐਸਟ ਗਿਆ ਸੀ। ਸੋ ਪਿਛਲੇ 1 ਸਾਲ ਦੇ ਮੁਕਾਬਲੇ ਜੇ ਦੇਖਿਆ ਜਾਵੇ ਤਾਂ ਬਿਲਕੁਲ ਜਿਹੜਾ ਆਲਮੋਸਟ ਥੱਲੇ ਜਿਹੜਾ ਲੱਗਾ ਹੋਇਆ ਆ
ਪਿਛਲੇ 52 ਹਫ਼ਤਿਆਂ ਦੇ ਵਿੱਚ 22,883 ਦੇ ਤੱਕ ਜਿਹੜਾ ਡਾਊਨ ਦੇ ਉੱਤੇ ਗਿਆ ਸੀ, ਅਤੇ ਰਾਈਟ ਨਾਓ 22,977 ਇਸ ਸਾਲ ਦੇ ਵਿੱਚ ਪਹਿਲੀ ਵਾਰੀ ਹਰਜੋਤ ਸਿੰਘ ਜੀ ਕਹਿ ਸਕਦੇ ਹਾਂ ਵੀ ਹੋਇਆ ਆ ਵੀ 23,000 ਤੋਂ ਥੱਲੇ ਜਿਹੜਾ ਅੰਕੜਾ ਆ ਇਹ ਗਿਆ ਆ। ਪਿਛਲੇ 5 ਦਿਨਾਂ ਦੇ ਵਿੱਚ ਤਕਰੀਬਨ 6.5% ਮਾਰਕੀਟ ਜਿਹੜੀ ਆ ਉਹ ਡਿੱਗੀ ਹੋਈ ਆ। ਸੋ ਹਰ ਇੱਕ ਕੰਪਨੀ ਨੇ ਇਹਨਾਂ ਦਿਨਾਂ ਦੇ ਵਿੱਚ ਆਲਮੋਸਟ ਜਿਹੜੇ ਆਪਣੇ ਆ ਉਹ ਪੁਆਇੰਟ ਲੂਜ਼ ਕੀਤੇ ਆ। ਉਧਰ UK ਦੇ ਉੱਤੇ ਜੇ ਆਪਾਂ ਇੰਟਰਸਟ ਰੇਟ ਨੂੰ ਹੀ ਨਜ਼ਰ ਮਾਰੀਏ, ਉਹਨਾਂ ਨੇ ਪਿਛਲੇ 1 ਦਹਾਕੇ ਦੇ ਵਿੱਚ ਅੱਜ ਕਹਿੰਦੇ ਆ ਦੂਜੀ ਵਾਰੀ ਇੰਟਰਸਟ ਰੇਟ ਦੇ ਵਿੱਚ ਉਹਨਾਂ ਨੇ ਹਾਈਕ ਕੀਤਾ ਆ 1 ਦਹਾਕੇ 'ਚ 10 ਸਾਲਾਂ 'ਚ, ਅਤੇ ਸਾਡੇ ਇੱਥੇ 1 ਸਾਲ ਦੇ ਵਿੱਚ 4 ਵਾਰੀ ਇੰਟਰਸਟ ਰੇਟ ਜਿਹੜਾ ਆ ਉਸ ਦੀ ਹਾਈਕ ਜਿਹੜੀ ਆ ਉਹ ਹੋ ਚੁੱਕੀ ਹੋਈ ਹੈ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਸਟਾਕ ਮਾਰਕੀਟ ਦੀ ਬਣੀ ਹੈ, ਇਹ ਬਹੁਤ ਇੰਪੋਰਟੈਂਟ ਆ, ਕਿਉਂਕਿ ਇਸ ਦਾ ਜਿਹੜਾ ਡੈਫੀਨੇਟਲੀ ਅਸਰ ਜਿਹੜਾ ਆ ਇਨਫਲੇਸ਼ਨ ਦੇ ਉੱਤੇ ਅਤੇ ਰੀਅਲ estate ਦੇ ਉੱਤੇ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਆ ਉਹ ਪੈਂਦਾ ਆ। ਲੋਕ ਜੇ ਡਾਲਰ ਸਾਰੇ ਘਟਾਈ ਜਾਣਗੇ ਆਪਣੇ ਉਸ ਦੇ ਸਟਾਕ ਦੇ ਵਿੱਚੋਂ, ਤਾਂ ਸਟਾਕ ਨੇ ਫਿਰ ਥੱਲੇ ਨੂੰ ਹੀ ਜਾਣਾ ਆ। ਜੀ, ਅਗਲੀ ਜਿਹੜੀ ਖਬਰ ਵੱਲ ਚੱਲੀਏ, ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ $867 ਬਿਲੀਅਨ ਦਾ ਜਿਹੜਾ ਐਗਰੀਕਲਚਰ ਬਿੱਲ ਹੈਗਾ ਆ, ਫਾਰਮ ਬਿੱਲ, ਉਹਨੂੰ ਕਹਿੰਦੇ ਵੀ ਸਾਈਨ ਕਰਨ ਜਾ ਰਹੇ ਹੈਗੇ ਆ। ਉਹਨਾਂ ਨੇ ਟਰਾਈ ਕੀਤਾ ਸੀ ਵੀ ਜਿਹੜੇ ਲੋਕ ਫੂਡ ਸਟੈਂਪਾਂ ਲੈਂਦੇ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਕੁਛ ਨਾ ਕੁਛ ਕੰਮ ਕਰਨਾ ਪਵੇ ਤਾਂ ਕਿ ਫ੍ਰੀ ਦੇ ਵਿੱਚ ਬੈਠੇ ਨਾ ਖਾਈ ਜਾਣ, ਪਰ ਉਹ ਪਾਸ ਨਹੀਂ ਹੋ ਸਕਿਆ। ਅਤੇ ਹੁਣ ਫਿਰ ਜਿਹੜੇ ਹਾਊਸ ਰਿਪਬਲਿਕਨ ਆ ਉਹ ਟਰਾਈ ਕਰ ਰਹੇ ਆ ਕਿਸੇ ਤਰ੍ਹਾਂ ਡਾਇਵਰਟ ਕਰਕੇ ਜਿਹੜਾ ਰੂਲ ਆ ਇਹ ਲਾਇਆ ਜਾਵੇ ਤਾਂ ਕਿ ਘੱਟੋ ਘੱਟ ਕਹਿੰਦੇ ਵੀ 20 ਘੰਟੇ ਹਫ਼ਤੇ ਦੇ ਵਿੱਚ ਉਹ ਕੰਮ ਕਰਨ ਜਿਹੜੇ 18 ਸਾਲਾਂ ਤੋਂ ਲੈ ਕੇ 49 ਸਾਲਾਂ ਦੇ ਆ, ਅਤੇ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਆ ਉਹ ਜੋਬ ਟ੍ਰੇਨਿੰਗ ਲੈਣ, ਫਿਰ ਹੀ ਉਹਨਾਂ ਨੂੰ ਜਿਹੜੀਆਂ ਫੂਡ ਸਟੈਂਪਾਂ ਮਿਲਣਗੀਆਂ। ਪਰ ਕਹਿੰਦੇ ਇਹਦੇ ਵਿੱਚ ਕੁਛ ਮਨੀ ਵੀ ਕੱਟ ਕੀਤੀ ਗਈ ਆ, ਲਗਭਗ ਕਹਿੰਦੇ ਵੀ $15 ਬਿਲੀਅਨ ਆਉਣ ਵਾਲੇ 10 ਸਾਲਾਂ ਦੇ ਵਿੱਚ ਸੇਵ ਹੋਊਗਾ। ਪਰ ਸਟਿਲ ਦੇਖੋ ਅਮਰੀਕਾ ਦੀ ਇੰਨੀ ਇਕੋਨਮੀ ਸਟਰੋਂਗ ਹੈਗੀ ਆ, ਬੰਦੇ ਇੱਥੇ ਕੰਮ ਕਰਨ ਲਈ ਲੱਭਦੇ ਨਹੀਂ, ਫਿਰ ਵੀ ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਫੂਡ ਸਟੈਂਪਾਂ 'ਤੇ ਹੈਗੇ ਆ। ਇਹ ਹਰਜੋਤ ਸਿੰਘ ਜੀ ਇਸ ਲਈ ਇਹਨਾਂ ਨੇ, ਮੈਨੂੰ ਤਾਂ ਇਹੀ ਲੱਗਦਾ ਵੀ ਕਿਉਂਕਿ ਇਹਨਾਂ ਨੇ ਇਹ ਫੂਡ ਸਟੈਂਪ ਵਾਲਾ ਹਟਾਇਆ ਨਹੀਂ। ਆਪਾਂ ਕੈਲੀਫੋਰਨੀਆ 'ਚ ਲੈਂਦੇ, ਆਪਾਂ ਨੂੰ ਇੱਦਾਂ ਲੱਗਦਾ ਵੀ ਇੱਥੇ ਜਿਹੜੇ ਦੂਜੀ ਕਮਿਊਨਿਟੀਆਂ ਵਾਲੇ ਜ਼ਿਆਦਾ ਵਰਤਦੇ ਆ, ਪਰ ਮੈਜੋਰਟੀ ਜਿਹੜੇ ਇਸ ਨੂੰ ਜਿਹੜੇ ਆ ਗੋਰੇ ਹੀ ਜਿਹੜੇ ਫੂਡ ਸਟੈਂਪਾਂ ਦੇ ਉੱਤੇ ਆ ਜਾਂ EBT ਕਾਰਡਾਂ ਵਾਲੇ ਜਿਹੜੇ ਉਹ ਲਈ ਫਿਰਦੇ ਨੇ, ਉਹ ਆਪਣਾ ਵੋਟਰ ਬੇਸ ਵੀ ਲੂਜ਼ ਜਿਹੜਾ ਉਹ ਨਹੀਂ ਕਰਨਾ ਚਾਹੁੰਦੇ, ਖਾਸ ਕਰਕੇ GOP ਵਾਲੇ ਵੀ। ਸੋ ਇਹ ਇਸ ਦੇ ਵਿੱਚ ਇੱਕ ਵੱਡਾ ਕਾਰਨ ਹੈਗਾ। ਤੁਸੀਂ ਹੁਣ ਦੇਖੋ ਵੀ ਇਹ ਜਿੰਨੇ ਫੂਡ ਸਟੈਂਪਾਂ ਵਾਲੇ ਆ ਜਾਂ ਹੋਰ ਆ, ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਵਰਕਰ ਦੀ ਇੰਨੀ ਸ਼ਾਰਟੇਜ ਆ, ਕਿਉਂ ਕੰਮ ਨਹੀਂ ਕਰਦੇ? ਉਹ ਉਸ ਕੰਮ ਨੂੰ ਹੱਥ ਪਾ ਕੇ ਜਿਹੜਾ ਫਾਰਮ ਦੇ ਵਿੱਚ ਕੰਮ ਕਰਕੇ ਨਹੀਂ, ਜਿਹੜੇ ਹੁਣ ਇੱਕ ਹਿਸਾਬ ਦੇ ਨਾਲ ਗੋਰੇ ਰਾਜੀ ਕਹਿੰਦੇ ਵੀ ਇਹ ਤਾਂ ਕੰਮ ਹੀ ਹੁਣ ਮਕਸੀਕਿਆਂ ਦਾ ਆ, ਇਹ ਤਾਂ ਉਹੀ ਕਰਨਗੇ, ਜਾਂ ਜਿਹੜੀ ਹੋਰ ਮਾਈਨੋਰਟੀਜ਼ ਵਾਲੇ ਆ ਸਿਰਫ ਉਹੀ ਕੰਮ ਕਰਨ, ਉਸ ਪਾਸੇ ਕੰਮ ਕਰਕੇ ਨਹੀਂ ਰਾਜੀ। ਦੂਜਿਆਂ ਨੂੰ ਤਾਂ ਬੜੀ ਜਲਦੀ ਸਾਰੇ ਜਾਣੇ ਕਹਿੰਦੇ ਵੀ ਸਰਕਾਰ ਦੇ ਜਵਾਈ ਆ, ਅਤੇ ਇਹ ਜਿਹੜੇ ਕਾਦੇ ਬਣੇ ਫਿਰਦੇ ਆ ਇਹਨਾਂ ਨੂੰ ਜਿਹੜਾ ਕੋਈ ਕੁਛ ਨਹੀਂ ਕਹਿੰਦਾ। ਸੋ ਇਹ ਆਈ ਥਿੰਕ ਕਿਤੇ ਨਾ ਕਿਤੇ ਇੱਕ ਵੋਟ ਬੈਂਕ ਦਾ ਜਿਹੜਾ ਮਸਲਾ ਆ ਉਹ ਇਸ ਟਾਈਮ ਬਣਿਆ ਹੋਇਆ ਆ, ਅਤੇ ਇਹ ਜਿਹੜੇ ਡਾਲਰ ਇੱਦਾਂ ਨਿਸ਼ਾਵਰ ਜਿਹੜੇ ਕੀਤੇ ਜਾਂਦੇ ਆ ਉਹ ਕਿਤੇ ਨਾ ਕਿਤੇ ਵੋਟਾਂ ਹੀ ਬਟੋਰਨ ਦੇ ਲਈ ਹਮੇਸ਼ਾ ਇਹ ਕੰਮ ਚੱਲ ਰਿਹਾ ਹੁੰਦਾ ਆ। ਹੁਣ ਤੁਸੀਂ ਦੇਖੋ ਵੀ ਜਦੋਂ 25% ਟਰੇਡ ਡੀਲ ਦੇ ਵਿੱਚ ਜਿਹੜੇ ਟੈਰਿਫਸ ਲਾਏ ਗਏ ਸੀਗੇ, ਅਤੇ ਨਾਲ ਦੇ ਨਾਲ ਬਾਅਦ ਦੇ ਵਿੱਚ 10% ਵੀ ਜਿਹੜੇ ਉਹ ਟੈਰਿਫ ਲਾਏ ਹੋਏ ਆ ਹੋਰ, ਅਤੇ ਆ ਹੁਣ 10 ਦਿਨਾਂ ਨੂੰ ਫਿਰ ਹਰਜੋਤ ਸਿੰਘ ਜੀ ਉਹ 25% ਦੇ ਉੱਤੇ ਵੱਧ ਜਾਣੇ ਆ, ਕਿਉਂਕਿ ਚਾਈਨਾ ਦੇ ਨਾਲ 90 ਦਿਨਾਂ ਦੇ ਵਿੱਚ ਕੋਈ ਡੀਲ ਬਣਦੀ ਜਿਹੜੀ ਅਜੇ ਨਜ਼ਰ ਨਹੀਂ ਆ ਰਹੀ। ਖਾਸ ਕਰਕੇ ਜਿਹੜੀ ਵਾਵੇ ਕੰਪਨੀ ਦੀ ਜਿਹੜੀ CFO ਨੂੰ ਜਿਹੜੇ ਗ੍ਰਿਫਤਾਰ ਕਰਨ ਤੋਂ ਬਾਅਦ 'ਚ ਜਿਹਨੂੰ ਐਕਸਟਰਾਡਾਈਟ ਹਵਾਲਗਰੀ ਜਿਹੜੀ ਮੰਗ ਲਈ ਸੀ ਅਮਰੀਕਾ ਵਾਲਿਆਂ ਨੇ, ਸੋ ਉਹਦੇ ਨਾਲ ਕੀ ਬਣੂਗਾ? ਹੁਣ ਕਿਸਾਨਾਂ ਨੂੰ ਜਿਹੜੇ ਆ ਉਹ ਰਾਹਤ ਦੇਣੀ ਜਿਹੜੀ ਉਹ ਸ਼ੁਰੂ ਕਰਨ ਲੱਗੇ ਆ, ਸੋ ਉਹਦੇ ਨਾਲ ਬਹੁਤ ਵੱਡੀ ਸਿਚੁਏਸ਼ਨ ਆ, ਕਿਉਂਕਿ ਇੱਕ ਵਾਰੀ ਜਦੋਂ ਕਿਸੇ ਨੂੰ ਕੋਈ ਫ੍ਰੀ ਚੀਜ਼ ਮਿਲਣੀ ਸ਼ੁਰੂ ਹੋ ਜਾਵੇ, ਉਹ ਚਾਹੁੰਦਾ ਨਹੀਂ ਆ ਵੀ ਉਹ ਕੋਈ ਚੀਜ਼ ਕਦੀ ਹਟੇ, ਅਤੇ ਫਿਰ ਉਹ ਜਿਹੜਾ ਗਲ ਪਿਆ ਢੋਲ, ਫਿਰ ਜਿਹੜੀ ਮਰਜ਼ੀ ਸਰਕਾਰ ਆਈ ਜਾਵੇ, ਚਾਹੇ ਡੈਮੋਕ੍ਰੇਟਾਂ ਦੀ ਆਵੇ ਚਾਹੇ ਰਿਪਬਲਿਕਨ ਦੀ ਆਵੇ, ਉਹਨਾਂ ਨੂੰ ਉਹ ਢੋਲ ਵਜਾਉਣਾ ਹੀ ਪੈਂਦਾ ਹੁੰਦਾ ਜੀ। ਸੋ ਬਿਲਕੁਲ ਅਗਲੀ ਖਬਰ ਵੱਲ ਚੱਲੀਏ, ਜਿਹੜੀ ਉਹ ਪੋਰਟ ਆਫ ਟਕੋਮਾ ਅਤੇ ਸਿਆਟਲ ਤੋਂ ਆ ਰਹੀ ਆ। ਉੱਥੇ ਜਿਹੜੀ ਬੈਟਲ ਸੀਗੀ ਇੱਕ ਟਰੱਕਰਸ ਦੇ ਵਿੱਚ, ਅਤੇ ਉੱਥੇ ਦੀ ਜਿਹੜੀ ਲੋਕਲ ਗਵਰਨਮੈਂਟ ਆ ਉਹਦੇ ਵਿੱਚ ਚੱਲ ਰਹੀ ਸੀ। ਉਹ ਕਹਿੰਦੇ ਸੀ ਵੀ 2007 ਅਤੇ ਉਸ ਤੋਂ ਨਵੇਂ ਟਰੱਕ ਜਿਹੜੇ ਹੈਗੇ ਆ ਜਾਂ ਜਿਨ੍ਹਾਂ ਨੇ ਸਰਟੀਫਾਈਡ ਐਮਿਸ਼ਨ ਕੰਟਰੋਲ ਸਿਸਟਮ ਲਾਇਆ, ਉਹ ਹੀ ਜਿਹੜਾ ਪੋਰਟ 'ਤੇ ਜਾ ਸਕਦੇ ਆ। ਇਹ ਲਾਗੂ ਹੋਣਾ ਸੀ ਜਨਵਰੀ 1, 2018 ਨੂੰ। ਉਹ ਤੋਂ ਬਾਅਦ ਇਹਨੂੰ ਪੋਸਟਪੋਨ ਕਰ ਦਿੱਤਾ ਗਿਆ।
ਅਪ੍ਰੈਲ 'ਚ ਫੇਰ ਪੋਸਟਪੋਨ ਕਰ ਦਿੱਤਾ ਗਿਆ January 1, 2019 ਤੋਂ। ਸੋ ਹੁਣ ਇਹ January 1, 2019 ਤੋਂ ਕਹਿੰਦੇ ਵੀ ਇਹ ਰੂਲ ਪੂਰੀ ਤਰ੍ਹਾਂ ਲਾਗੂ ਹੋ ਜਾਊਗਾ। ਜਿਹੜੇ 2007 ਤੋਂ ਪੁਰਾਣੀ ਟਰੱਕ ਆ ਉਹਨਾਂ ਨੂੰ ਪੋਰਟ 'ਤੇ ਐਂਟਰ ਨਹੀਂ ਹੋਣ ਦਿੱਤਾ ਜਾਏਗਾ। ਅਤੇ ਪਿੱਛੇ ਪ੍ਰੋਟੈਸਟ ਵੀ ਉੱਥੇ ਬਹੁਤ ਹੋਏ ਸੀ ਅਤੇ ਕਹਿੰਦੇ ਭਈ ਫਿਰ ਪੋਰਟ ਆਫੀਸ਼ੀਅਲ ਨੇ $1 ਮਿਲੀਅਨ ਦਾ ਲੋਨ ਪ੍ਰੋਗਰਾਮ ਵੀ ਸੈਟਅਪ ਕੀਤਾ ਸੀ, ਜਿਹਦੇ ਨਾਲ ਜਿਹੜੇ ਪੁਰਾਣੇ ਟਰੱਕ ਆ ਉਹਨਾਂ ਦਾ ਜਿਹੜਾ ਐਮਿਸ਼ਨ ਆ ਜਿਹੜਾ ਕੰਟਰੋਲ ਸਿਸਟਮ ਦਾ ਉਹ ਅਪਡੇਟ ਕਰ ਸਕਣ। ਪਰ ਕਹਿੰਦੇ ਸਾਡੇ ਕੋਲ 65 ਐਪਲੀਕੇਸ਼ਨਾਂ ਹੀ ਆਈਆਂ ਨਵੰਬਰ 30 ਤੱਕ। ਇਹ ਜਿਹੜੇ ਕੈਟੀ ਵਿਟੀਅਰ ਹੈਗੇ ਆ ਸਪੋਕਸ ਪਰਸਨ ਫॉर ਸੀ ਪੋਰਟ ਅਲਾਇੰਸ ਦੇ ਹੈਗੇ ਆ। ਸੋ ਜਿੰਨੇ ਵੀ ਟਰੱਕਰਸ ਹੈਗੇ ਆ ਉਸ ਏਰੀਏ ਦੇ ਵਿੱਚ ਜਿਹੜੇ ਪੋਰਟ 'ਤੇ ਜਾਂਦੇ ਹੈਗੇ ਸਿਆਟਲ ਏਰੀਏ 'ਚ, ਜੇ 2007 ਤੋਂ ਪੁਰਾਣੇ ਟਰੱਕ ਹੈਗੇ ਆ ਉਹ ਕਹਿੰਦੇ ਵੀ ਅਸੀਂ ਹੁਣ ਪੋਰਟ 'ਚ ਐਂਟਰ ਨਹੀਂ ਹੋਣ ਦੇਣੇ। ਜੀ ਉੱਧਰ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆਪਾਂ ਕੱਲ੍ਹ ਐਮਾਜ਼ੋਨ ਵਾਲੀ ਵੀ ਸ਼ੇਅਰ ਕੀਤੀ ਸੀ, ਇੱਕ ਵਾਰੀ ਫਿਰ ਆਪਾਂ ਸ਼ੇਅਰ ਕਰ ਦਈਏ ਵੀ ਕਾਫੀ ਜਿਹੜੇ ਸਿੱਖਾਂ ਦੇ ਵਿਰੋਧ ਤੋਂ ਬਾਅਦ ਐਮਾਜ਼ੋਨ ਨੇ ਜਿਹੜੇ ਕਾਫੀ ਇੱਕ ਓਫੈਂਸਿਵ ਜਿਹੜੇ ਖਾਸ ਕਰਕੇ ਸਿੱਖਾਂ ਦੇ ਵਿਰੋਧ ਵਾਲੇ ਜਾਂ ਜਿੱਥੇ ਦਰਬਾਰ ਸਾਹਿਬ ਜਾਂ ਸਿੱਖ ਚਿੰਨ੍ਹ ਦੇ ਨਾਲ ਡੋਰ ਮੈਟਸ, ਫਲੋਰ ਮੈਟਸ, ਜਿਹੜੇ ਟੋਇਲਟ ਸੀਟ ਕਵਰਸ, ਹੋਰ ਕਈ ਚੀਜ਼ਾਂ ਜਿਹੜੀਆਂ ਕਿਸੇ ਨੇ ਬਣਾਈਆਂ ਸੀ ਉਸ ਨੂੰ ਆਖਰਕਾਰ ਜਿਹੜਾ ਆ ਉਹ ਹਟਾ ਦਿੱਤਾ ਗਿਆ ਆ। ਕਈ ਜਿਹੜੇ ਹੌਲੀ ਹੌਲੀ ਇਸ ਦੇ ਬਾਰੇ ਲੋਕ ਹੁਣ ਸਾਰੇ ਜਾਣੇ ਘੋਖ ਕਰ ਰਹੇ ਆ ਵੀ ਕੋਈ ਹੋਰ ਥਾਂ ਦੇ ਉੱਤੇ ਹੋਰ ਜਗ੍ਹਾ ਦੇ ਉੱਤੇ ਤਾਂ ਨਹੀਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ। ਅਤੇ ਇੱਕ ਕੱਲ੍ਹ ਪਰਸੋਂ ਹੀ ਜਿਹੜੀ ਇਸ ਦੇ ਬਾਰੇ ਜਿਹੜਾ ਪਤਾ ਲੱਗਾ ਸੀ ਪਰਸੋਂ, ਅਤੇ ਅੱਜ ਤੱਕ ਜਿਹੜਾ ਐਮਾਜ਼ੋਨ ਨੇ ਉਹ ਹਟਾ ਦਿੱਤਾ। ਐਮਾਜ਼ੋਨ ਵਾਲੇ ਵੀ ਦੇਖਦੇ ਆ ਵੀ ਜੇ ਸਾਰੇ ਜਾਣੇ ਬਾਈਕਾਟ ਕਰਨਗੇ ਐਮਾਜ਼ੋਨ ਦਾ ਅਤੇ ਉਹਨਾਂ ਨੂੰ ਜਿਹੜਾ ਉਸ ਦੇ ਵਿੱਚ ਘਾਟਾ ਹੀ ਆ। ਅਤੇ ਕਾਫੀ ਦਿਲ ਜਿਹੜੇ ਕਹਿ ਲਓ ਵੀ ਸਿੱਖਾਂ ਦੇ ਬਲੂੰਦਰੇ ਗਏ ਸੀ। ਬਹੁਤ ਇੱਕ ਮੈਂ ਕਹਿੰਦਾ ਵੀ ਬੇਵਕੂਫਾਨਾ ਜਿਹੜੀ ਹਰਕਤ ਹੈ ਜਿਹੜੀ ਉਹਨਾਂ ਲੋਕਾਂ ਦੇ ਵੱਲੋਂ ਸੀ ਜਿਹੜੇ ਐਮਾਜ਼ੋਨ ਦਾ ਪਲੇਟਫਾਰਮ ਵਰਤ ਕੇ ਉੱਥੇ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਵੇਚ ਰਹੇ ਸੀ। ਇਹ ਮੈਂ ਕਹਿੰਦਾ ਵੀ ਬਾਕੀ ਹੋਰ ਜਿਹੜੇ ਧਰਮ ਵਾਲੇ ਆ ਉਹਨਾਂ ਨੂੰ ਵੀ ਜਿਹੜਾ ਵਿਸ਼ੇਸ਼ ਤੌਰ 'ਤੇ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ ਵੀ ਕਿਹੋ ਜਿਹੀਆਂ ਥਾਵਾਂ ਦੇ ਉੱਤੇ ਜਿਹੜੀਆਂ ਉਹ ਚੀਜ਼ਾਂ ਤੁਸੀਂ ਉਹ ਲਾ ਰਹੇ ਹੋ, ਜਿੱਥੇ ਪੈਰ ਰੱਖਣੇ ਆ, ਜਿੱਥੇ ਦੇਖੋ ਵੀ ਬਿਲਕੁਲ ਹੀ ਜਿਹੜੀਆਂ ਉਹ ਗੰਦੀ ਚੀਜ਼ ਜਿਹੜੀ ਹੈਗੀ ਚੰਗਾ ਨਹੀਂ, ਉਹ ਬਿਲਕੁਲ ਗਲਤ ਗੱਲ ਜੀ। ਸੋ ਬਿਲਕੁਲ ਬਹੁਤ ਵਾਰ ਕੀ ਹੁੰਦਾ ਵੀ ਆਪਾਂ ਬਾਈਕਾਟ ਕਰਦੇ ਉਹਦਾ ਅਸਰ ਨਹੀਂ ਹੁੰਦਾ। ਸੋ ਜਿੰਨੇ ਵੀ ਔਰਗਨਾਈਜੇਸ਼ਨਸ ਹੈਗੀਆਂ ਆਪਣੀਆਂ ਨੋਨ ਪ੍ਰੋਫਿਟ ਖਾਸ ਕਰਕੇ ਜਿਹੜੀਆਂ ਲੀਗਲ ਜਿਹੜੇ ਉਹਦੇ 'ਚ ਪਾਰਟੀਸਪੇਟ ਕਰਦੀਆਂ ਉਹਨਾਂ ਨੂੰ ਐਮਾਜ਼ੋਨ ਨੂੰ ਕਲੀਅਰਲੀ ਕਹਿਣਾ ਚਾਹੀਦਾ ਵੀ ਜਿਹੜੀ ਕੰਪਨੀ ਨੇ ਪ੍ਰੋਡਕਟ, ਕਿਉਂਕਿ ਐਮਾਜ਼ੋਨ ਆਪ ਤਾਂ ਕੋਈ ਪ੍ਰੋਡਕਟ ਨਹੀਂ ਬਣਾਉਂਦਾ, ਵੱਖ-ਵੱਖ ਕੰਪਨੀਆਂ ਤੋਂ ਲੈ ਕੇ ਅੱਗੇ ਵੇਚਦੇ ਆ। ਸੋ ਉਸ ਕੰਪਨੀ ਨੂੰ ਬੈਨ ਕਰਾਓ ਤਾਂ ਕਿ ਗਾਹਾਂ ਨੂੰ ਲੈਸਨ ਮਿਲੇ ਵੀ ਹਾਂ ਭਈ ਕੋਈ ਜੇ ਇੱਦਾਂ ਦਾ ਕਿਸੇ ਵੀ ਧਰਮ ਦੇ ਉਲਟ ਕੋਈ ਕਰਦਾ ਹੈਗਾ ਅਤੇ ਉਹਨੂੰ ਇੱਦਾਂ ਦਾ ਜਿਹੜਾ ਲੈਸਨ ਮਿਲੂਗਾ। ਜੀ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਸ਼ੇਅਰ ਕਰਦੇ ਆ, ਇਹ ਕਾਫੀ ਇੱਕ ਧਮਾਕੇਦਾਰ ਖਬਰ ਆ ਵੀ ਜਿਹੜੇ ਮਰਹੂਮ ਜਿਹੜੇ ਸੈਨੇਟਰ ਰਹੇ ਜੌਨ ਮਕੇਨ, ਉਹਨਾਂ ਦਾ ਇੱਕ ਐਸੋਸੀਏਟ ਉਹਨੇ ਕਹਿੰਦੇ ਇੱਕ ਸਟੀਲ ਡੋਸੀਅਰ ਜਿਹੜਾ ਅਨਵੈਰੀਫਾਈਡ ਉਸ ਨੇ ਬੱਜ਼ਫੀਡ ਕਰਕੇ ਇੱਕ ਜਿਹੜੀ ਕੰਪਨੀ ਆ ਉਹਨਾਂ ਨੂੰ ਜਿਹੜਾ ਉਹ ਦਿੱਤਾ ਸੀਗਾ। ਕੋਰਟ ਫਾਈਲਿੰਗ ਦੇ ਵਿੱਚ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਪਤਾ ਲੱਗਾ ਆ ਅਤੇ ਇਹਦੇ ਵਿੱਚ ਕਹਿੰਦੇ ਡੋਸੀਅਰ ਦੇ ਵਿੱਚ ਉਹੀ ਜਿਹੜੀਆਂ ਗੱਲਾਂ ਸੀ ਜਿਸ ਵਿੱਚ ਕਥਿਤ ਤੌਰ 'ਤੇ ਇਹ ਗੱਲ ਕਹੀ ਗਈ ਸੀ ਵੀ ਜਿਹੜੀ ਰਸ਼ੀਅਨਜ਼ ਆ ਉਹਨਾਂ ਦੇ ਕੋਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਖਿਲਾਫ ਕੰਪਰੋਮਾਈਜ਼ਿੰਗ ਜਿਹੜਾ ਮਟੀਰੀਅਲ ਆ ਵੀ ਉਸ ਦੇ ਬਦਲੇ ਰਾਸ਼ਟਰਪਤੀ ਟਰੰਪ ਨੂੰ ਬਲੈਕਮੇਲ ਇੱਕ ਹਿਸਾਬ ਦੇ ਨਾਲ ਜਿਹੜਾ ਕੀਤਾ ਜਾ ਸਕਦਾ ਆ। ਅਤੇ ਇਹ ਜਿਹੜੀਆਂ ਚੀਜ਼ਾਂ ਪਤਾ ਲੱਗੀਆਂ ਅਤੇ ਹੁਣ ਕਹਿੰਦੇ ਆ ਵੀ ਇਹ ਵੀ ਰਿਪੋਰਟਾਂ ਦੇ ਵਿੱਚ ਇਹ ਵੀ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਆ ਵੀ ਜਿਹੜੇ GOP ਦੇ ਲਾਅ ਮੇਕਰਸ ਆ ਅਤੇ ਹੋਰ ਕਈ ਆ ਉਹਨਾਂ ਦੇ ਕੋਲ ਇਹ ਡੋਸੀਅਰ ਪਹਿਲਾਂ ਹੀ ਜਿਹੜਾ ਆ ਉਹ ਪਹੁੰਚ ਚੁੱਕਾ ਹੋਇਆ ਸੀਗਾ। ਸੋ ਹੁਣ ਇਹ ਕਾਫੀ ਜਿਹੜਾ ਇੱਕ ਮਸਲਾ ਆ ਇੱਕ ਨਵਾਂ ਦੁਬਾਰਾ ਮੁੜ ਕੇ ਉਸ ਡੋਸੀਅਰ ਦਾ ਉਹ ਸਾਹਮਣੇ ਆ ਰਿਹਾ ਆ ਜਿਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਜੇ ਕਹਿ ਸਕਦੇ ਹਾਂ ਵੀ ਕੁਛ ਅਜਿਹੀਆਂ ਚੀਜ਼ਾਂ ਅਜਿਹੀਆਂ ਗੱਲਾਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਤੱਤੇ ਪਾਣੀ ਦੇ ਵਿੱਚ ਪਾ ਸਕਦੀਆਂ ਆ। ਅਤੇ ਇੱਥੋਂ ਤੱਕ ਕਿ ਇਹ ਵੀ ਕਿਹਾ ਗਿਆ ਸੀਗਾ ਹਰਜੋਤ ਸਿੰਘ ਜੀ ਵੀ ਉਹਨਾਂ ਦੀ ਰਾਸ਼ਟਰਪਤੀ ਦੇ ਅਹੁਦੇ ਨੂੰ ਵੀ ਉਸ ਦੇ ਕਰਕੇ ਜਿਹੜਾ ਖਤਰਾ ਆ ਉਹ ਹੋ ਸਕਦਾ ਆ। ਸੋ ਬਹੁਤ ਸਾਰੇ ਜਿਹੜੀਆਂ ਗੱਲਾਂ ਇਸ ਟਾਈਮ ਸਾਹਮਣੇ ਆ ਰਹੀਆਂ ਪਰ ਹੌਲੀ ਹੌਲੀ ਜਿਹੜੀ ਇਸ ਦੇ ਵਿੱਚ ਕਲੈਰਿਟੀ ਹੋਰ ਆਵੇਗੀ। ਪਰ ਬੱਜ਼ਫੀਡ ਨੂੰ ਜਿਹੜਾ ਦਿੱਤਾ ਗਿਆ ਆ ਕਹਿੰਦੇ ਵੀ ਉਹ ਸਾਬਕਾ ਜਿਹੜੇ ਮਰਹੂਮ ਜੌਨ ਮਕੇਨ ਉਹਨਾਂ ਦੇ ਇੱਕ ਐਸੋਸੀਏਟ ਦੇ ਦੁਆਰਾ ਹੀ ਦਿੱਤਾ ਗਿਆ ਸੀ। ਜੀ ਅਗਲੀ ਖਬਰ ਵੱਲ ਆਈਏ ਜਿਹੜੀ ਸ਼ਿਕਾਗੋ ਦੇ ਅਟਾਰਨੀ ਜਨਰਲ ਆ ਉਹਨਾਂ ਨੇ ਕਹਿੰਦੇ ਵੀ 500 ਤੋਂ ਵੱਧ ਜਿਹੜੇ ਕੈਥੋਲਿਕ ਪ੍ਰੀਸਟ ਆ ਉਹਨਾਂ ਨੂੰ ਦੋਸ਼ੀ ਪਾਇਆ ਆ ਜਿਹੜੇ ਚਾਈਲਡ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ ਸੈਕਸ਼ੂਅਲ ਅਬਿਊਜ਼ ਦੇ ਵਿੱਚ ਇਨਵੋਲਵ ਹੈਗੇ ਆ। ਸੋ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੀਸਟ ਆ
ਕੈਥੋਲਿਕ ਡਾਇਓਸੀਜ਼ ਆਫ ਇਲੀਨਾਇਸ ਦੇ ਉਹ ਅਟਾਰਨੀ ਜਨਰਲ ਵੱਲੋਂ ਉਹਨਾਂ ਨੂੰ ਜਿਹੜਾ ਪਾਇਆ ਗਿਆ ਆ ਵੀ ਇਹ ਬਹੁਤ ਵੱਡਾ ਜਿਹੜਾ ਇੱਕ ਤਰ੍ਹਾਂ ਨਾਲ ਘਿਨਾਉਣਾ ਕੰਮ ਜਿਹੜਾ ਆ ਉਹ ਪ੍ਰੀਸਟਸ ਵੱਲੋਂ ਕੀਤਾ ਗਿਆ ਸੀ। ਇਸੇ ਤਰ੍ਹਾਂ ਪੈਂਸਿਲਵੇਨੀਆ ਦੇ ਵਿੱਚ ਵੀ ਪਿਛਲੇ ਮਹੀਨਿਆਂ 'ਚ ਇੱਕ ਇਨਵੈਸਟੀਗੇਸ਼ਨ ਹੋਈ ਸੀ। ਉੱਥੇ ਵੀ ਕਹਿੰਦੇ ਹੰਡਰਡਸ ਆਫ ਜਿਹੜੇ ਪ੍ਰੀਸਟ ਸੀਗੇ ਉਹਨਾਂ ਨੂੰ ਜਿੱਦਾਂ ਦੋਸ਼ੀ ਪਾਇਆ ਗਿਆ ਸੀ ਵੀ ਜਿਨ੍ਹਾਂ ਨੇ 1000 ਤੋਂ ਵੱਧ ਬੱਚਿਆਂ ਦੇ ਨੂੰ ਸੈਕਸ਼ੁਅਲੀ ਅਬਿਊਜ਼ ਕੀਤਾ ਸੀ। ਜੀ ਬਿਲਕੁਲ, ਇਹ ਲਗਾਤਾਰ ਹਰਜੋਤ ਸਿੰਘ ਜੀ ਜਿਹੜੇ ਖਾਸ ਕਰਕੇ ਕੈਥੋਲਿਕ ਪ੍ਰੀਸਟ ਦੀਆਂ ਜਿਹੜੀਆਂ ਆ ਇਹ ਗੱਲਾਂ ਸਾਹਮਣੇ ਆ ਰਹੀਆਂ ਆ। ਲੋਕ ਕਾਫੀ ਜ਼ਿਆਦਾ ਇਹਨਾਂ ਤੋਂ ਹੁਣ ਅੱਕੇ ਹੋਏ ਆ, ਖਾਸ ਕਰਕੇ ਜਿੱਦਾਂ ਤੁਸੀਂ ਦੱਸਿਆ ਵੀ ਚਾਈਲਡ ਅਬਿਊਜ਼, ਚਾਈਲਡ ਸੈਕਸ ਅਬਿਊਜ਼ ਦੇ ਮਾਮਲੇ ਇਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਜਿਹੜੇ ਇਸ ਟਾਈਮ ਆ ਰਹੇ ਆ। ਕੱਲ੍ਹ ਪਰਸੋਂ ਦੇ ਵਿੱਚ ਜਿਹੜੇ ਵੈਟੀਕਨ ਦੇ ਪੋਪ ਆ ਉਹਨਾਂ ਨੇ ਅਮਰੀਕਾ ਦੇ ਇੱਕ ਕਿਸੇ ਵੱਡੇ ਕੈਥੋਲਿਕ ਲੀਡਰ ਦਾ ਅਸਤੀਫਾ ਜਿਹੜਾ ਆ ਉਹ ਮਨਜ਼ੂਰ ਕੀਤਾ ਸੀ। ਆਈ ਥਿੰਕ LA ਸਾਈਡ ਦਾ ਜਿਹੜਾ ਕੋਈ ਸੀਗਾ, ਉਹਨਾਂ ਦੇ ਵੀ ਕੁਛ ਨਾ ਕੁਛ ਇੱਦਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਸੀ। ਅਤੇ ਹਰਜੋਤ ਸਿੰਘ ਜੀ ਮਾੜੀ ਗੱਲ ਇਹ ਇਸ ਦੇ ਵਿੱਚੋਂ ਸਾਰੇ 'ਚੋਂ ਨਿਕਲ ਕੇ ਆ ਰਹੀ ਆ ਵੀ ਜਿਹੜੇ ਉੱਚ ਜਿਹੜੇ ਪ੍ਰੀਸਟ ਹੈਗੇ ਆ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਗੱਲਾਂ ਦੇ ਉੱਤੇ ਮਿੱਟੀ ਜਿਹੜੀ ਆ ਉਹ ਪਾਈ ਜਾ ਰਹੀ ਸੀ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਖਾਸ ਕਰਕੇ ਜਿਹੜੇ ਚਰਚ ਦਾ ਨਾਮ ਇਸ ਦੇ ਕਰਕੇ ਜਿਹੜਾ ਕਾਫੀ ਜ਼ਿਆਦਾ ਬਦਨਾਮ ਹੁੰਦਾ ਨਜ਼ਰ ਆ ਰਿਹਾ ਹੈਗਾ ਆ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਕਹਿੰਦੇ ਬ੍ਰਿਟੇਨ ਦਾ ਜਿਹੜਾ ਗੈਟਵਿਕ ਏਅਰਪੋਰਟ ਆ ਉਸ ਨੂੰ ਤਕਰੀਬਨ 14 ਘੰਟੇ ਦੇ ਲਈ ਬੰਦ ਕਰਨਾ ਪਿਆ, ਜਦ ਕਹਿੰਦੇ ਰਾਤ ਨੂੰ ਇੱਕ ਡਰੋਨ ਉਸ ਏਅਰਪੋਰਟ ਦੇ ਨਜ਼ਦੀਕ ਜਿਹੜੇ ਵੱਖ-ਵੱਖ ਕਰਮਚਾਰੀਆਂ ਨੂੰ ਨਜ਼ਰ ਆਇਆ। 1,10,000 ਪੈਸੰਜਰ ਐਵਰੀ ਡੇ ਉਸ ਗੈਟਵਿਕ ਏਅਰਪੋਰਟ ਤੋਂ ਆਉਂਦੇ ਜਾਂਦੇ ਨੇ, ਅਤੇ ਜਿਸ ਕਰਕੇ ਤੁਸੀਂ ਦੇਖੋ ਵੀ ਲੱਖਾਂ ਲੋਕਾਂ ਨੂੰ ਇਸ ਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਸਿਚੁਏਸ਼ਨ ਉਹਨਾਂ ਦੀ ਬੈਡ ਹੋਈ। ਉਹਨਾਂ ਦੀਆਂ ਫਲਾਈਟਾਂ ਜਿਹੜੀਆਂ ਕੈਂਸਲ ਹੋਈਆਂ ਜਾਂ ਫਿਰ ਜਿਹੜੇ ਅਗਲੇ ਦਿਨ ਦੇ ਵਿੱਚ ਜਿਹੜੀਆਂ ਪਈਆਂ। ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਉਹਨਾਂ ਨੇ ਬਹੁਤ ਇੰਪੋਰਟੈਂਟ ਥਾਵਾਂ ਦੇ ਉੱਤੇ ਐਮਰਜੈਂਸੀ ਦੇ ਵਿੱਚ ਵੀ ਜਾਣਾ ਪੈਂਦਾ ਆ, ਪਰ ਕੋਈ ਵੀ ਫਲਾਈਟ 750 ਫਲਾਈਟ ਜਿਹੜੀ ਆ ਉੱਥੇ ਰੋਜ਼ ਆਉਂਦੀ ਜਾਂਦੀ ਆ ਗੈਟਵਿਕ ਏਅਰਪੋਰਟ ਦੇ ਵਿੱਚ। ਉਹਨਾਂ ਦੇ ਉੱਤੇ ਜਿਹੜਾ ਇਸ ਦਾ ਭੈੜਾ ਅਸਰ ਪ੍ਰਭਾਵ ਜਿਹੜਾ ਉਹ ਪਿਆ ਆ, ਕਿਉਂਕਿ ਜਿਹੜਾ ਕੋਈ ਹੁਣ ਪਤਾ ਨਹੀਂ ਕੌਣ ਉੱਥੇ ਉਹ ਡਰੋਨ ਚਲਾ ਰਿਹਾ ਸੀ, ਕੋਈ ਉਸ ਦੇ ਪਿੱਛੇ ਕੋਈ ਸਾਜ਼ਿਸ਼ ਸੀ ਜਾਂ ਕੋਈ ਸ਼ੌਂਕ ਨੂੰ ਚਲਾ ਰਿਹਾ ਸੀ, ਪਰ ਤੁਸੀਂ ਉਸ ਦੇ ਕਰਕੇ ਦੇਖੋ ਵੀ ਪੂਰੇ ਏਅਰਪੋਰਟ ਨੂੰ ਹੀ ਬੰਦ ਕਰਨਾ ਪਿਆ ਆ। ਸੋ ਇਹ ਜਿਹੜਾ ਡਰੋਨ ਬਣੇ ਤਾਂ ਹੈਗੇ ਆ, ਪਰ ਉਹਦੇ ਕਰਕੇ ਜਿਹੜੀ ਸਿਚੁਏਸ਼ਨ ਆ ਉਹ ਰਿਸਕ ਵੀ ਜਿਹੜਾ ਆ ਉਸੇ ਤਰੀਕੇ ਦੇ ਨਾਲ ਵੱਧ ਜਾਂਦਾ ਆ ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਕੱਲ੍ਹ ਦੱਸਿਆ ਸੀ ਵੀ ਇੱਕ ਬਜ਼ੁਰਗ ਨੂੰ ਮੰਟੀਕੇ ਦੇ ਵਿੱਚ ਕੁੱਟਿਆ ਗਿਆ ਸੀ ਅਤੇ ਉਹਨੂੰ ਜਿਹੜੇ ਕੁੱਟਣ ਵਾਲੇ ਸੀ ਉਹਨਾਂ ਨੂੰ ਕੱਲ੍ਹ ਚਾਰਜ ਕੀਤਾ ਗਿਆ ਸੀ। ਮੈਕਲਿਸਟਰ ਜਿਹੜੇ ਯੂਨੀਅਨ ਸਿਟੀ ਪੁਲਿਸ ਦੇ ਚੀਫ ਦੇ ਬੇਟਾ ਸੀਗਾ ਅਤੇ ਨਾਲ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਜਿਨ੍ਹਾਂ ਨੇ ਇੱਕ ਬਜ਼ੁਰਗ ਨੂੰ ਕੁੱਟਿਆ ਸੀ। ਅਤੇ ਅੱਜ ਖਬਰ ਆ ਰਹੀ ਆ ਸਿਆਟਲ ਦੇ ਵਿੱਚ ਸਵਰਨ ਸਿੰਘ ਨਾਮ ਦੇ ਇੱਕ ਸਿੱਖ ਨੂੰ ਜਿਹੜਾ ਕਿ ਟੈਕਸੀ ਦਾ ਬਿਜ਼ਨਸ ਕਰਦਾ ਸੀ, ਉਸ ਨੂੰ ਜਿਹੜੇ ਇੱਕ ਗੋਰੇ ਵੱਲੋਂ ਰੋਰੀ ਵੈਨਸਨ ਵੱਲੋਂ ਦਸੰਬਰ 2017 ਦੇ ਵਿੱਚ ਕਹਿੰਦੇ ਪਈ ਕੁੱਟਿਆ ਮਾਰਿਆ ਗਿਆ ਸੀ ਅਸੌਲਟਡ ਵਿਦ ਡੈਡਲੀ ਵੈਪਨ, ਅਤੇ ਉਹਦਾ ਕੇਸ ਜਿਹੜਾ ਆ ਸਿਵਲ ਰਾਈਟਸ ਗਰੁੱਪ ਸਿੱਖ ਕੋਲੀਸ਼ਨ ਨੇ ਲੜਿਆ ਸੀ। ਅਤੇ ਹੁਣ ਜਿਹੜਾ ਆ ਇਸ 53 ਸਾਲਾਂ ਦਾ ਜਿਹੜਾ ਕਹਿੰਦੇ ਸਿੱਖ ਟੈਕਸੀ ਡਰਾਈਵਰ ਆ, ਇਹਨੂੰ ਕੁੱਟਣ ਵਾਲਾ ਜਿਹੜਾ ਬੰਦਾ ਸੀ ਉਹਨੂੰ 15 ਮਹੀਨੇ ਦੀ ਜਿਹੜੀ ਸਜ਼ਾ ਹੋਈ ਹੈਗੀ ਆ। ਜੀ 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 ਅਤੇ ਬਿਲਕੁਲ ਇੱਦਾਂ ਹੀ ਜਿਹੜਾ ਚੱਲ ਰਿਹਾ। ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਫਲੋਰੀਡਾ ਦੇ ਇੱਕ ਡਿਪਟੀ ਪੁਲਿਸ ਅਫਸਰ ਜਿਸ ਨੂੰ ਕਿਸੇ ਟਾਈਮ ਦੇ ਉੱਤੇ ਆਫਿਸਰ ਆਫ ਦਾ ਈਅਰ ਦੇ ਖਿਤਾਬ ਦੇ ਨਾਲ ਨਵਾਜਿਆ ਗਿਆ ਸੀਗਾ, ਉਸ ਨੇ ਹੀ ਆਪਣੀ ਜਿਹੜੀ ਆ ਉਹ ਪਰਿਵਾਰ ਨੂੰ ਜਿਹੜਾ ਆ ਉਹ ਮਾਰ ਲਿਆ ਸੀਗਾ, ਉਹ ਮਾਰ ਦਿੱਤਾ ਸੀ ਅਤੇ ਬਾਅਦ 'ਚ ਆਪਣੇ ਆਪ ਨੂੰ ਵੀ ਮਾਰ ਦਿੱਤਾ ਸੀ। ਅਤੇ ਕਹਿੰਦੇ ਆ ਵੀ ਉਹ ਡਿਪਰੈਸ਼ਨ ਦੇ ਵਿੱਚ ਜਿਹੜਾ ਉਹ ਸੀਗਾ। ਤੁਸੀਂ ਦੇਖੋ ਵੀ ਆਫਿਸਰ ਆਫ ਦਾ ਈਅਰ ਤੋਂ ਡਿਪਰੈਸ਼ਨ ਤੋਂ ਲੈ ਕੇ ਬਾਅਦ ਦੇ ਵਿੱਚ ਪਰਿਵਾਰ ਸਮੇਤ ਆਪਣੇ ਆਪ ਨੂੰ ਜਿਹੜਾ ਆ ਉਸਨੇ ਮਾਰ ਲਿਆ ਸੀ। ਹਿਲਸਬੋਰੋ ਕਾਊਂਟੀ ਦਾ ਜਿਹੜਾ ਹੈ ਡਿਪਟੀ ਟੈਰੀ ਸਟਰੌਨ 58 ਸਾਲ ਸੀ ਜਿਸ ਦੀ ਉਮਰ ਸੀ, ਉਸਨੇ ਬੀਤੇ ਦਿਨੀ ਵੈਡਨਸਡੇ ਨੂੰ ਜਿਹੜਾ ਆਪਣੀ ਵਾਈਫ ਥਰੀਸਾ ਸਟਰੌਨ ਅਤੇ ਗ੍ਰੈਂਡ ਡਾਟਰ ਲਿੰਡਨ ਸਟਰੌਨ ਅਤੇ ਉਸ ਨੂੰ ਜਿਹੜਾ ਉਸਨੇ ਗੋਲੀ ਮਾਰ ਕੇ ਉਹਨਾਂ ਨੂੰ ਹੱਤਿਆ ਕਰ ਦਿੱਤੀ ਸੀ। ਸੋ ਦੇਖੋ ਕਿੱਡੀ ਮੰਦਭਾਗੀ ਜਿਹੜੀ ਖਬਰ ਆ। ਪ੍ਰੈਸ਼ਰ ਬਹੁਤ ਹੁੰਦਾ ਆ ਪੁਲਿਸ ਵਾਲਿਆਂ ਦੇ ਉੱਤੇ, ਡਿਪਰੈਸ਼ਨ ਦੇ ਵਿੱਚ ਵੀ ਜਿਹੜੇ ਉਹ ਚਲੇ ਜਾਂਦੇ ਆ, ਪਰ ਇਹਨਾਂ ਤੋਂ ਜਿਨ੍ਹਾਂ ਤੋਂ ਆਪਾਂ ਨੂੰ ਇਹ ਉਮੀਦ ਹੁੰਦੀ ਆ ਵੀ ਇਹ ਆਪਣੇ ਸਾਰਿਆਂ ਨੂੰ ਜਿਹੜਾ ਸੁਰੱਖਿਅਤ ਰੱਖਣਗੇ,
ਖੁਦ ਇੱਦਾਂ ਦਾ ਜਿਹੜਾ ਉਹ ਕੰਮ ਕਰਨਗੇ। ਕੀ ਉਸ ਜਨਾਨੀ ਦਾ, ਕੀ ਉਸ ਬੱਚੇ ਦਾ ਕੀ ਦੋਸ਼ ਸੀ ਵੀ ਉਸ ਨੂੰ ਇਹਨਾਂ ਦੁਨੀਆ ਤੋਂ ਜਿਹੜਾ ਉਹ ਜਾਣਾ ਪਿਆ ਜਸਟ ਬਿਕੋਜ਼ ਇਹ ਡਿਪਰੈਸ਼ਨ ਦੇ ਵਿੱਚ ਸੀਗਾ। ਇਹਨੇ ਜਿਹੜੀ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ। ਜੀ ਬਿਲਕੁਲ। ਸੋ ਸਰੋਤਿਓ, ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਆ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਪੂਰੇ USA ਦੇ ਵਿੱਚ, ਚਾਹੇ ਕਿਤੇ ਵੀ ਤੁਸੀਂ ਕੈਨੇਡਾ ਜਾਂ ਪੂਰੇ ਵਰਲਡ 'ਚ ਸੁਣਦੇ ਆ, USA ਦੇ ਵਿੱਚ ਇਮੀਗ੍ਰੇਸ਼ਨ ਲਾਜ਼ ਦੇ ਵਿੱਚ ਬਹੁਤ ਕੁਝ ਚੇਂਜਸ ਆ ਰਹੀਆਂ। ਤੁਸੀਂ ਰੋਜ਼ ਸੁਣਦੇ ਹੀ ਆ, ਚਾਹੇ ਪੋਲੀਟੀਕਲ ਅਸਾਈਲਮ ਦੀਆਂ ਆ, H1B ਵੀਜ਼ੇ ਦੀਆਂ ਆ, ਹਾਈਲੀ ਸਕਿਲਡ ਵਰਕਰ ਦੀਆਂ ਆ, ਪੁਆਇੰਟ ਬੇਸ ਸਿਸਟਮ ਵੱਲ ਮੂਵ ਹੋਣਾ, ਪਬਲਿਕ ਚਾਰਜ, ਕਿਸੇ ਤਰ੍ਹਾਂ ਦਾ ਤੁਸੀਂ ਫ੍ਰੀ ਮੈਡੀਕਲ ਲੈਂਦੇ ਆ ਜਾਂ ਫੂਡ ਸਟੈਂਪ ਲੈਂਦੇ ਆ ਵੀ ਤੁਹਾਡਾ ਗ੍ਰੀਨ ਕਾਰਡ ਬਣੂਗਾ ਜਾਂ ਗ੍ਰੀਨ ਕਾਰਡ ਤੋਂ ਬਾਅਦ ਤੁਹਾਨੂੰ ਰੀਨਿਊ ਹੋਊਗਾ ਜਾਂ ਸਿਟੀਜ਼ਨ ਬਣ ਸਕਦੇ ਜਾਂ ਨਹੀਂ ਬਣ ਸਕਦੇ। ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ। ਸੋ ਜ਼ਰੂਰ ਆਪਣੇ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਹੈਗੇ, ਰਿਸ਼ਤੇਦਾਰ, ਸਾਰਿਆਂ ਨੂੰ ਕਿਹਾ ਕਰੋ ਇਹ ਪ੍ਰੋਗਰਾਮ ਸੁਣਿਆ ਕਰੋ। ਅਸੀਂ ਹਮੇਸ਼ਾ ਕਹਿੰਦੇ ਅਸੀਂ ਦੋਨੋਂ ਹੀ ਕੋਈ ਨਾ ਤਾਂ ਲਾਇਰ ਹਾਂ ਅਤੇ ਨਾ ਹੀ ਅਸੀਂ ਲਾਅ ਦੇ ਵਿੱਚ ਐਕਸਪਰਟ ਹਾਂ, ਪਰ ਅਸੀਂ ਜੋ ਨਿਊਜ਼ ਹੁੰਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਸੀਂ ਆਪਣੇ ਜਿਹੜੇ ਵਕੀਲ ਹੈਗੇ ਆ, ਜਿਹੜੇ ਵਧੀਆ ਵਕੀਲ ਆ, ਉਹਨਾਂ ਦੇ ਨਾਲ ਸਲਾਹ ਕਰਕੇ ਜਿਹੜੀ ਆ ਕੋਈ ਵੀ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦਾ ਮੈਟਰ ਆ ਉਹ ਡਿਸਕਸ ਕਰਿਆ ਕਰੋ, ਕਿਉਂਕਿ ਇੰਨਾ ਜ਼ਿਆਦਾ ਸਟ੍ਰਿਕਟ ਹੋਇਆ। ਪਿੱਛੇ ਜੇ ਆਪਾਂ ਸਾਂਝੀ ਵੀ ਕੀਤੀ ਸੀ ਖਬਰ, ਉਹਨੇ ਕਿਹਾ ਸੀ ਵੀ ਜੇ ਐਪਲੀਕੇਸ਼ਨ 'ਚ ਰੋਂਗ ਹੋਇਆ ਤਾਂ ਉਹ ਡਿਨਾਈ ਕਰ ਸਕਦੇ ਹੈਗੇ ਆ, ਉਹਨੇ ਚਾਂਸ ਨਹੀਂ ਦੇਣਾ ਤੁਹਾਨੂੰ ਦੂਜੀ ਵਾਰੀ। ਜਿੱਦਾਂ ਪਹਿਲਾਂ ਕਈ ਵਾਰੀ ਕੀ ਹੁੰਦਾ ਸੀ, ਤੁਸੀਂ ਆਪ ਹੀ ਐਪਲੀਕੇਸ਼ਨ ਭਰ ਕੇ ਭੇਜ ਦਿੰਦੇ, ਕੋਈ ਮਿਸਟੇਕ ਹੋ ਗਈ ਉਹ ਰਿਟਰਨ ਕਰ ਦਿੰਦੇ ਸੀ ਵੀ ਤੁਸੀਂ ਇਹਨੂੰ ਕਰੈਕਟ ਕਰੋ। ਹੁਣ ਉਹ ਕਹਿੰਦੇ ਵੀ ਉਹਦੇ ਬੇਸ 'ਤੇ ਉਹ ਤੁਹਾਨੂੰ ਡਿਨਾਈ ਵੀ ਕਰ ਸਕਦੇ ਹੈਗੇ ਆ। ਇੱਥੇ ਪਿੱਛੇ ਜਿਹੇ ਖਬਰਾਂ ਵੀ ਆਈਆਂ, ਸੈਨੋਜ਼ੇ ਤੋਂ ਇੱਕ ਪਰਿਵਾਰ ਨਿਊਲੀ ਮੈਰਿਡ ਸੀਗਾ, ਉਹ H1B ਵੀਜ਼ੇ 'ਤੇ ਸੀਗੇ, ਉਹਨਾਂ ਦੀ ਵਾਈਫ 10 ਸਾਲਾਂ ਤੋਂ ਰਹਿ ਰਹੀ ਸੀ, ਨਵਾਂ ਉਹਨਾਂ ਨੇ ਅਪਲਾਈ ਕਰਨਾ ਸੀ H1B ਵੀਜ਼ੇ ਰੀਨਿਊਅਲ ਦੇ ਲਈ, ਅਤੇ ਐਪਲੀਕੇਸ਼ਨ ਉਹਨੇ ਆਪੇ ਭਰ ਲਈ। ਮਾਸਟਰ ਡਿਗਰੀ ਹੋਲਡਰ ਸੀ ਦੋਨੋਂ ਹੀ, ਤੀਵੀਂ ਆਦਮੀ, ਅਤੇ ਇੱਕ ਕੋਈ ਮਿਸਟੇਕ ਸੀ ਉਹਦੇ ਕਰਕੇ ਉਹਨਾਂ ਨੇ ਉਹਦੀ ਐਪਲੀਕੇਸ਼ਨ ਡਿਨਾਈ ਕਰ ਦਿੱਤੀ ਅਤੇ ਉਹਨੂੰ 1 ਸਾਲ ਦਾ ਬੈਨ ਵੀ ਲਾ ਦਿੱਤਾ USA 'ਚ ਵੀ ਤੁਸੀਂ ਐਂਟਰ ਨਹੀਂ ਹੋ ਸਕਦੇ। ਹੁਣ ਉਹ ਵਾਈਫ ਜਿਹੜੀ ਆ ਉਹ ਵਿਚਾਰੀ ਇੰਡੀਆ ਗਈ ਆ ਅਤੇ ਹਸਬੈਂਡ ਇੱਥੇ ਆ, ਇੱਕ ਉਹਨਾਂ ਦਾ ਬੱਚਾ ਆ, ਘਰ ਉਹਨਾਂ ਨੇ ਖਰੀਦਿਆ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਿਸਟੇਕਸ ਪਲੱਸ ਇੱਦਾਂ ਦੀਆਂ ਜਿਹੜੀਆਂ ਸਟੋਰੀਆਂ ਆ ਰਹੀਆਂ ਆ। ਸੋ ਜ਼ਰੂਰ ਪ੍ਰੋਫੈਸ਼ਨਲ ਹੈਲਪ ਲਿਆ ਕਰੋ, ਅਤੇ ਜਿੰਨੇ ਸਾਡੇ ਜਿਹੜੇ ਲਾਇਰਸ ਵੀ ਹੈਗੇ ਆ, ਖਾਸ ਕਰਕੇ ਪੰਜਾਬੀ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਪੈਸੇ ਜਿਹੜੇ ਆ ਰੀਜ਼ਨੇਬਲੀ ਚਾਰਜ ਕਰਿਆ ਕਰੋ। ਸਾਡੇ ਰੇਡੀਓ 'ਤੇ ਬਹੁਤ ਕਾਲ ਆਉਂਦੀਆਂ ਵੀ ਜਿਹੜੇ ਹੁਣ ਲਾਇਰਸ ਆ ਉਹ ਬਹੁਤ ਜ਼ਿਆਦਾ ਪੈਸੇ ਚਾਰਜ ਕਰਦੇ ਹੈਗੇ ਆ, ਵੀ ਇੰਨੇ ਜਿਹੜੇ ਕਈ ਵਾਰੀ ਜਿਹੜੇ ਨਵੇਂ ਬੰਦੇ ਆਉਂਦੇ ਆ ਵਿਚਾਰੇ, ਉਹਨਾਂ ਨੂੰ ਅਫੋਰਡ ਕਰਨਾ ਬਹੁਤ ਔਖਾ ਹੁੰਦਾ ਹੈਗਾ ਆ। ਸੋ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਪੰਜਾਬੀ ਰੇਡੀਓ USA ਵੱਲੋਂ, ਰਾਈਟ। ਬਾਕੀ ਤਾਂ ਬਿਜ਼ਨਸ ਹੈਗਾ ਹਰ ਇੱਕ ਦਾ ਆਪਣਾ ਆਪਣਾ, ਠੀਕ ਹੈ ਕਿ ਨਹੀਂ। ਪਰ ਜ਼ਰੂਰ ਆਪਣੇ ਜਦੋਂ ਤੁਸੀਂ ਕੋਈ ਵੀ ਵਕੀਲ ਲੱਭਦੇ ਆ, ਆਲੇ ਦੁਆਲੇ 5-7 ਰਿਸ਼ਤੇਦਾਰ, ਦੋਸਤ ਮਿੱਤਰਾਂ ਨੂੰ ਪੁੱਛ ਕੇ ਕਰਿਆ ਕਰੋ। ਫਿਰ ਮੁੜ ਕੇ ਜਿਹੜੇ ਬੰਦਾ ਲੁੱਟ ਹੋ ਜਾਂਦਾ ਫਿਰ ਕਹਿੰਦੇ ਜੀ ਆਹ ਗਲਤ ਆ, ਆਹ ਗਲਤ ਹੈਗਾ ਆ। ਅਤੇ ਅਸੀਂ ਪੰਜਾਬੀ ਰੇਡੀਓ USA ਵੱਲੋਂ ਕਦੇ ਕੋਈ ਵੀ ਜਿਹੜਾ ਵਕੀਲ ਆ ਜਾਂ ਕੋਈ ਵੀ ਪ੍ਰੋਫੈਸ਼ਨਲ ਉਹ ਰਿਕਮੈਂਡ ਨਹੀਂ ਕਰਦੇ ਜੀ। ਅਤੇ ਅਗਲੀ ਜਿਹੜੀ ਬਿਲਕੁਲ ਉਹ ਤਾਂ ਹੈ ਹੀ ਆ। ਅਤੇ ਅਗਲੀ ਜਿਹੜੀਆਂ ਖਬਰਾਂ ਉਸ ਦੇ ਵੱਲ ਵੀ ਵੱਧਦੇ ਜਾਈਏ। ਕਹਿੰਦੇ ਕੈਲੀਫੋਰਨੀਆ ਦੇ ਜਿਹੜੇ ਪੁਲਿਸ ਵਾਲੇ ਆ ਉਹ ਸੈਂਚੁਰੀ ਲਾਜ਼ ਤੋਂ ਬੜੇ ਪਰੇਸ਼ਾਨ ਨੇ। ਕਹਿੰਦੇ ਵੀ 2 ਵਾਰੀ ਡਿਪੋਰਟ ਕੀਤੇ ਹੋਏ ਬੰਦੇ ਜਿਹੜੇ ਮੁੜ ਉਹਨਾਂ ਨੂੰ ਫੜਨੇ ਪੈ ਰਹੇ ਆ। ਪਬਲਿਕ ਸੇਫਟੀ ਕਹਿੰਦੇ ਅਸੀਂ ਸਵਾਹ ਕਰਨੀ ਆ ਵੀ ਜੇ ਇਹੋ ਜਿਹੇ ਹੀ ਲੋਕਾਂ ਦੇ ਦੁਆਲੇ ਜਿਹੜੇ ਅਸੀਂ ਹਮੇਸ਼ਾ ਲੱਗੇ ਰਹਿਣਾ ਆ। ਸੋ ਕਿਸੇ ਥਾਵਾਂ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਵੀ ਗੱਲਾਂ ਕਰਦੇ ਉਹ ਲੋਕਾਂ ਨੂੰ ਠੀਕ ਵੀ ਲੱਗਦੀਆਂ ਆ ਵੀ ਭਾਈ ਇਹ ਗੱਲ ਤਾਂ ਠੀਕ ਹੈ ਇਹਨਾਂ ਦੀ, ਵੀ ਜਿਹੜੇ ਖਾਸ ਕਰਕੇ ਕ੍ਰਿਮੀਨਲ ਹੈਗੇ ਨੇ, ਜਿਹੜੇ ਸ਼ਰਾਰਤੀ, ਜਿਹੜੇ ਅਨਸਰ ਅਜਿਹੇ ਨੇ ਜਿਹੜੇ ਹਮੇਸ਼ਾ ਹੜਕੰਪ ਮਚਾਈ ਰੱਖਦੇ ਆ, ਵੀ ਉਹਨਾਂ ਨੂੰ ਅਸੀਂ ਡਿਪੋਰਟ ਕਰਦੇ ਰਹੀਏ, ਮੁੜ ਕੇ ਦੁਬਾਰਾ ਇੱਧਰ ਨੂੰ ਆ ਜਾਂਦੇ ਆ, ਫਿਰ ਡਿਪੋਰਟ ਕਰੀਏ ਅਤੇ ਪਬਲਿਕ ਸੇਫਟੀ ਅਸੀਂ ਕਿਸੇ ਟਾਈਮ ਜਿਹੜੀ ਉਹ ਕਰਾਂਗੇ। ਬਹੁਤ ਸਾਰੇ ਜਿਹੜੇ ਪੁਲਿਸ ਵਾਲੇ ਜਿਹੜੇ ਉਹ ਬੋਲਦੇ ਨਹੀਂ ਆ, ਕਿਉਂਕਿ ਜਿਹੜੇ ਲਾਜ਼ ਇਹ ਉਹਨਾਂ ਨੂੰ ਇੱਦਾਂ ਖੁੱਲ੍ਹ ਕੇ ਬੋਲਣ ਦੀ ਇਜਾਜ਼ਤ ਜਿਹੜੀ ਆ ਉਹ ਉਹਨਾਂ ਨੂੰ ਨਹੀਂ ਦਿੰਦੇ। ਅਤੇ ਜਿਹੜੇ ਸਰਕਾਰ ਆ, ਜਿਹੜੀ ਕੈਲੀਫੋਰਨੀਆ ਦਾ ਸੂਬਾ ਹੈ, ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਅਸੈਂਬਲੀ ਦੇ ਵਿੱਚ ਜਿਹੜੇ ਲਾਅ ਆ ਉਹ ਪਾਸ ਕੀਤੇ ਹੋਏ ਨੇ ਜੀ। ਸੋ ਕਈ ਆਪਾਂ ਦੇਖਿਆ ਸੀਗਾ ਵੀ ਜਿਹੜੇ ਸਦਰਨ ਕਾਊਂਟੀਜ਼ ਦੇ ਵਿੱਚ ਕੈਲੀਫੋਰਨੀਆ ਦੀਆਂ, ਉਹਨਾਂ ਦੇ ਕਈ ਸ਼ਹਿਰਾਂ ਨੇ ਇਹਨਾਂ ਸੈਂਚੁਰੀਜ਼ ਲਾਜ਼ ਦੇ ਖਿਲਾਫ ਜਿਹੜੇ ਆਪਣੇ ਆਰਡੀਨੈਂਸ ਵੀ ਜਿਹੜੇ ਉਹ ਪਾਸ ਕੀਤੇ ਨੇ ਜੀ। ਅਤੇ ਜਾਂਦੇ ਜਾਂਦੇ ਇੱਕ ਹੋਰ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ। ਇੱਕ ਗਾਨਾ ਯੂਨੀਵਰਸਿਟੀ ਆਫ ਗਾਨਾ, ਉਸ ਦੇ ਵਿੱਚ ਕੁਝ ਸਾਲ ਪਹਿਲਾਂ ਭਾਰਤ ਦੇ ਕਹਿਣ ਦੇ ਉੱਤੇ ਜਿਹੜਾ ਗਾਂਧੀ ਆ ਉਸ ਦੀ ਉੱਥੇ ਸਟੈਚੂ ਜਿਹੜਾ ਲਾਇਆ ਗਿਆ ਸੀ, ਬੁੱਤ ਲਾਇਆ ਗਿਆ ਸੀਗਾ, ਸਟੈਚੂ ਸੀਗਾ। ਅਤੇ ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਗਾਨੀਅਨਸ ਆ
ਉਹਨਾਂ ਨੇ ਕਿਉਂਕਿ ਜਦੋਂ ਉਸ ਦਾ ਇਤਿਹਾਸ ਪੜ੍ਹਦੇ ਗਾਂਧੀ ਤੋਂ ਕਹਿੰਦੇ ਵੀ ਯਾਰ ਜਦੋਂ ਇਹ ਸਾਊਥ ਅਫਰੀਕਾ ਦੇ ਵਿੱਚ ਸੀਗੇ ਤਾਂ ਖੁਦ ਜਿਹੜੇ ਆ ਖਾਸ ਕਰਕੇ ਜਿਹੜੇ ਅਫਰੀਕਨ ਲੋਕ ਸੀਗੇ, ਕਾਲੇ ਰੰਗ ਵਾਲੇ ਜਿਹੜੇ ਲੋਕ ਸੀਗੇ, ਉਹਨਾਂ ਨੂੰ ਪਸੰਦ ਨਹੀਂ ਸੀ ਕਰਦਾ, ਉਹ ਬੜਾ ਰੇਸਿਸਟ ਬੰਦਾ ਸੀ। ਸੋ ਉਹਨਾਂ ਨੇ ਸਾਰਿਆਂ ਦੇ ਉੱਤੇ ਜਿਹੜਾ ਕਹਿਣ ਦੇ ਉੱਤੇ ਹੁਣ ਉਸ ਬੁੱਤ ਨੂੰ ਉੱਥੋਂ ਲਾ ਦਿੱਤਾ ਆ, ਉਸ ਨੂੰ ਉਹਨਾਂ ਨੇ ਉੱਥੋਂ ਸਿੱਟ ਦਿੱਤਾ ਹੈ, ਕਿਉਂਕਿ ਜਿਹੜਾ ਗਾਂਧੀ ਆ ਉਹ ਰੇਸਿਸਟ ਸੀਗਾ ਜਿਹੜੇ ਬਲੈਕ ਅਫਰੀਕਨਜ਼ ਉਹਨਾਂ ਦੇ ਦੁਆਰਾ, ਕਿਉਂਕਿ ਸਾਊਥ ਅਫਰੀਕਾ ਦੇ ਵਿੱਚ ਗਾਂਧੀ ਪਹਿਲੋਂ ਬਤੌਰ ਵਕੀਲ ਜਿਹੜਾ ਆ ਉਹ ਕੰਮ ਕਰਦਾ ਰਿਹਾ ਅਤੇ ਉੱਥੇ ਬਹੁਤ ਜਿਹੜੀਆਂ ਚੀਜ਼ਾਂ ਇਸ ਦੇ ਪ੍ਰਤੀ ਜਿਹੜੀਆਂ ਉਹ ਸਾਹਮਣੇ ਆ, ਇਹ ਇਤਿਹਾਸ ਦੇ ਵਿੱਚ ਲਿਖੀਆਂ ਨੇ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਰੇਸਿਸਟ ਰਿਮਾਰਕਸ ਜਿਹੜੇ ਆ ਉਹ ਇਹਨਾਂ ਦੇ ਖਿਲਾਫ ਬੋਲਦਾ ਰਿਹਾ। ਅਤੇ ਬਾਅਦ 'ਚ ਜਦੋਂ ਭਾਰਤ ਵਾਪਸ ਪਰਤਿਆ ਅਤੇ ਫਿਰ ਕਹਿੰਦਾ ਵੀ ਸਾਰੇ ਜਿਹੜੇ ਅਛੂਤ ਨੇ ਹਰੀਜਨਸ ਆ ਉਹਨਾਂ ਨੂੰ ਮੈਂ ਤਾਂ ਜਿਹੜਾ ਉਹ ਚੱਕਣਾ ਆ, ਅਤੇ ਡੰਡਾ ਜਿਹਾ ਲੈ ਕੇ ਫਿਰ ਕਹਿੰਦੇ ਵਾਹਵਾ ਜਿਹੜਾ ਤੁਰਦਾ ਫਿਰਦਾ ਰਿਹਾ ਸੀਗਾ। ਅਜੇ ਵੀ ਲੋਕ ਕਈ ਉਸ ਨੂੰ ਕਹਿੰਦੇ ਆ ਵੀ ਇਹਦੇ ਕਰਕੇ ਹੀ ਸ਼ਾਇਦ ਕਿਤੇ ਆਜ਼ਾਦੀ ਜਿਹੜੀ ਉਹ ਮਿਲੀ ਆ, ਬਾਕੀਆਂ ਨੂੰ ਜਿਹੜੇ ਲੋਕ ਉਹ ਭੁੱਲ ਜਾਂਦੇ ਆ, ਪਰ ਜੇ ਉਹਦੇ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਤਾਂ ਉਹ ਇੱਦਾਂ ਦਾ ਖੁਦ ਕੰਮ ਕਰਦਾ ਰਿਹਾ। ਸੋ ਇਸ ਦੇ ਉੱਤੇ ਗਾਂਧੀ ਦੇ ਮੁੱਦੇ ਦੇ ਉੱਤੇ ਬਹੁਤ ਸਾਰੇ ਆਪਣੀ ਸਿੱਖ ਔਰਗਨਾਈਜੇਸ਼ਨਸ ਵੀ ਕਰ ਰਹੀਆਂ ਹੈਗੀਆਂ ਆ, ਅਤੇ ਇੱਥੇ ਵੀ ਤੁਹਾਨੂੰ ਪਤਾ ਹੀ ਆ USA ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਮਹਾਤਮਾ ਗਾਂਧੀ ਦੇ ਬੁੱਤ ਲਾਏ ਹੋਏ ਹੈਗੇ ਆ ਜਿਹੜੇ, ਪਰ ਜਿਹੜੇ ਅਸਲੀ ਹੀਰੋ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਵਾਲੇ ਹੋਰ ਵੀ ਬਹੁਤ ਨੇ ਜੀ, ਉਹ ਮਿਸਿੰਗ ਹੈਗੇ ਆ ਜੀ। ਅਤੇ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦਾ ਪ੍ਰੋਗਰਾਮ ਜਿਹੜਾ ਆ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜੀ ਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ